ਨੂੰ ਲੈ ਕੇ ਗੱਲਬਾਤ ਕਰਾਂਗੇ ਪੋਲਿਟਿਕਸ ਦੀ। ਪਰ ਪੋਲਿਟਿਕਸ ਦੇ ਬਾਰੇ ਜਾਣਨ ਤੋਂ ਪਹਿਲਾਂ ਇਹ ਦੱਸ ਦਈਏ ਕਿ ਆਮ ਚੋਣਾਂ ਦੇ ਲਈ ਵੋਟਾਂ ਜਿਹੜੀਆਂ ਨੇ ਉਹ ਪੈਣੀਆਂ ਨੇ ਆਉਣ ਵਾਲੇ ਮਹੀਨਿਆਂ ਦੇ ਵਿੱਚ। ਜੇ ਆਪਾਂ ਗੱਲਬਾਤ ਕਰਦੇ ਚੱਲੀਏ ਇਹਦੀ ਬਾਬਤ, ਤਾਂ ਅੱਜ ਸਾਂਝੀ ਸੱਤ ਦੇ ਵਿੱਚ ਆਪਾਂ ਇੱਥੋਂ ਦੇ ਇਲੈਕਸ਼ਨ ਪ੍ਰੋਸੀਜਰ ਨਵੰਬਰ 2022 ਦੇ ਵਿੱਚ ਜਿਹੜੀਆਂ ਆਮ ਚੋਣਾਂ ਲਈ ਵੋਟਾਂ ਪੈਣੀਆਂ ਆ, ਤੇ ਇਲੈਕਸ਼ਨ ਪ੍ਰੋਸੀਜਰ ਦੇ ਨਾਲ ਵੋਟ ਪਾਉਣੀ ਕਿਵੇਂ ਹੈ, ਕਿਉਂਕਿ ਕਈ ਵਾਰੀ ਸਾਨੂੰ ਸੁਨੇਹਾ ਵੀ ਆਉਂਦਾ ਹੈ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਦੇ ਹੋਰ ਮਾਧਿਅਮ ਰਾਹੀਂ ਕਿ ਵੋਟਾਂ ਤੁਸੀਂ ਕਿਵੇਂ ਪਾ ਸਕਦੇ ਹੋ। ਉਹਦੇ ਬਾਰੇ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ। ਨਾਲ ਤੁਹਾਨੂੰ ਗੁਜ਼ਾਰਿਸ਼ ਇਹ ਹੈ, ਅਪੀਲ ਇਹ ਹੈ ਕਿ ਤੁਹਾਡਾ ਜੇਕਰ ਤੁਸੀਂ ਪਹਿਲਾਂ ਦੇ ਰਹਿੰਦੇ ਹੋ ਤਾਂ ਵੋਟ ਪਾਉਣ ਦਾ ਤਜਰਬਾ ਕਿਹੋ ਜਿਹਾ ਰਿਹਾ, ਪਹਿਲੀ ਵਾਰੀ ਜਦੋਂ ਵੋਟ ਪਾਈ ਸੀ ਤਾਂ ਕੀ ਲੱਗਿਆ ਸੀ, ਤੇ ਉਮੀਦਵਾਰ ਸਿਲੈਕਸ਼ਨ ਤੇ ਵੀ ਆਪਦੇ ਆਪ ਚ ਬਾਅਦ ਦੇ ਵਿੱਚ ਸਵਾਲ ਉੱਠੇ ਹੋਣੇ ਜਦੋਂ ਕੰਮ ਪਏ ਹੋਣੇ ਕਿ ਭਾਈ ਫਲਾਨਾ ਚੰਗਾ ਜਾਂ ਫਲਾਨਾ ਇਹ ਹੈ। ਸੋ ਨਾਲੋਂ ਨਾਲ ਚਰਚਾ ਆਪਣੇ ਪੰਜਾਬੀ ਉਮੀਦਵਾਰਾਂ ਬਾਰੇ ਵੀ ਸਮਾਂ ਹੋਇਆ ਤਾਂ ਜ਼ਰੂਰ ਕਰਾਂਗੇ, ਪਰ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਸਾਡੇ ਨਾਲ ਕੈਂਡੀਡੇਟ ਜਿਹੜੇ ਆ ਉਹ ਜ਼ਰੂਰ ਜੁੜਨਗੇ। ਸੋ ਨਾਲ ਜੁੜਦੇ ਹਾਂ ਪਹਿਲਾਂ ਰਾਜਕਰਨਵੀਰ ਸਿੰਘ ਜੀ ਨੂੰ, ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਦੇ ਵਿੱਚ ਇਹਨਾਂ ਗੱਲਾਂ ਬਾਤਾਂ ਤੇ ਕਰਦੇ ਹਾਂ ਚਰਚਾ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਾਂਝੀ ਸੱਤ ਲੈ ਕੇ ਹਾਜ਼ਰ ਹਾਂ। ਸੋ ਅੱਜ ਸਾਂਝੀ ਸੱਤ ਦੇ ਵਿੱਚ ਜਿਵੇਂ ਆਪਾਂ ਪ੍ਰਵੀਨ ਨੇ ਦੱਸਿਆ ਹੀ ਆ ਵੀ ਇਲੈਕਸ਼ਨ ਦਾ ਦੌਰ ਇਸ ਟਾਈਮ ਅਮਰੀਕਾ ਦੇ ਵਿੱਚ ਚੱਲ ਰਿਹਾ ਆ। ਇੱਕ ਮਹੀਨੇ ਤੋਂ ਘੱਟ ਦਾ ਵਕਤ, 4 ਹਫ਼ਤਿਆਂ ਤੋਂ ਘੱਟ ਦਾ ਵਕਤ ਜਿਹੜਾ ਉਹ ਰਹਿ ਗਿਆ, 25 ਦਿਨ ਇਲੈਕਸ਼ਨ ਡੇ ਨੂੰ ਜਿਹੜਾ ਉਹ ਰਹਿ ਗਿਆ ਜੀ ਜੀ। ਸੋ ਬਹੁਤ ਸਾਰੇ ਥਾਵਾਂ ਤੇ ਬਹੁਤ ਸਾਰੀਆਂ ਚੀਜ਼ਾਂ, ਹਰ ਇੱਕ ਥਾਂ ਦੇ ਉੱਤੇ ਜਿਹੜੀ ਵੋਟ ਪਾਉਣ ਦਾ ਵੱਖੋ ਵੱਖਰਾ ਢੰਗ ਜੀ ਜਿਹੜਾ ਇੱਥੇ ਹੈਗਾ ਆ। ਸੂਬਿਆਂ ਦੀ ਖੁਦ ਮੁਖਤਿਆਰੀ ਦਾ ਵੀ ਇਹਦੇ ਵਿੱਚ ਨਾਲ ਆ ਜਾਂਦਾ ਹੈ। ਅੱਛਾ, ਵੀ ਉਹਨਾਂ ਨੂੰ ਮਰਜ਼ੀ ਆ ਵੀ ਤੁਸੀਂ ਕਿਸ ਹਿਸਾਬ ਨਾਲ ਵੋਟਾਂ ਜਿਹੜੀਆਂ ਉਹ ਪਾਉਣੀਆਂ। ਕੈਲੀਫੋਰਨੀਆ ਦੇ ਵਿੱਚ ਵੱਖਰੇ ਆ, ਇਦਾਂ ਹੀ ਟੈਕਸਸ ਦੇਖੋ ਫੈਡਰਲਿਜ਼ਮ ਤੇ ਹੀ ਫੈਡਰਲਿਜ਼ਮ ਦਾ ਢਾਂਚਾ ਜਿਹੜਾ ਅਸਲ ਦੇ ਵਿੱਚ ਜਿਹੜਾ ਇਹੀ ਆ। ਹਾਂ। ਸੋ ਜਿਹੜੀ ਵੀ ਇਲੈਕਸ਼ਨ ਕੌਣ ਜਿੱਤਦਾ ਕੌਣ ਹਾਰਦਾ, ਕਾਉਂਟੀ ਦੇ ਸਟੇਟ ਦੇ ਜਿਹੜੇ ਅਫੀਸ਼ੀਅਲ ਆ ਉਹਨਾਂ ਦੀ ਮੋਹਰ ਇੱਥੇ ਲੱਗਦੀ ਆ, ਫਿਰ ਜਾ ਕੇ ਜਿਹੜੇ ਰਾਸ਼ਟਰਪਤੀ ਵਾਲੇ ਲਈ ਉਹ ਫਿਰ ਉਸ ਤੋਂ ਅੱਗੇ ਜਾ ਕੇ ਜਿਹੜੀ ਆ ਉਹ ਲੱਗਦੀ ਆ। ਸੋ ਇਸੇ ਲਈ ਲੋਕਲ ਜਿਹੜੀ ਗਵਰਨਮੈਂਟ ਆ, ਜਿਸ ਨੂੰ ਕਹਿ ਦਿੱਤਾ ਜਾਂਦਾ ਵੀ ਲੋਕਲ ਸਮਾਲ ਗਵਰਨਮੈਂਟ ਤੋਂ ਲੈ ਕੇ ਫੈਡਰਲ ਲੈਵਲ ਤੱਕ ਦੀ ਜਿਹੜੀ ਗਵਰਨਮੈਂਟ ਆ, ਉਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਨੂੰ ਲੈ ਕੇ ਬੜੇ ਸਖਤ ਆਪੋ ਆਪਣੀਆਂ ਰਾਏ ਆ। ਹਾਂਜੀ, ਕੋਈ ਹੱਕ ਚ ਹੁੰਦਾ ਹੈ, ਕੋਈ ਇੱਦਾਂ ਆ, ਕੋਈ ਕਹਿੰਦਾ ਵੀ ਅਜੇ ਵੀ ਬਹੁਤ ਜ਼ਿਆਦਾ ਜਿਹੜਾ ਫੈਡਰਲ ਦਾ ਢਾਂਚਾ ਹੈ ਉਹ ਰਾਜਾਂ ਦੇ ਹੱਕਾਂ ਨੂੰ ਮਾਰਦਾ ਹੈ। ਚਲੋ ਉਹ ਵੱਖਰੇ ਵਿਸ਼ੇ, ਵੱਖਰੇ ਬਹਿਸ ਨੇ, ਵੱਖਰੇ ਵਿਸ਼ੇ ਆ। ਸੋ ਅੱਜ ਆਪਾਂ ਜਿਹੜੀ ਗੱਲ ਕਰਨੀ ਆ ਵੋਟਿੰਗ ਦੀ ਇਨਫੋਰਮੇਸ਼ਨ ਨੂੰ ਲੈ ਕੇ। ਹਾਂਜੀ ਜੀ। ਵੋਟਾਂ ਹੁਣ ਤੁਹਾਡੇ ਘਰਾਂ ਦੇ ਵਿੱਚ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ। ਇਹ ਕੈਲੀਫੋਰਨੀਆ ਦੇ ਪੱਖ ਤੋਂ ਮੈਂ ਗੱਲ ਕਰ ਰਿਹਾ। ਜੀ ਜੀ। ਹੋ ਸਕਦਾ ਕਈ ਸੂਬਿਆਂ ਦੇ ਵਿੱਚ ਅਜੇ ਬੈਲਟ ਉਹਨਾਂ ਦੇ ਨਹੀਂ ਆਏ, ਕਈ ਥਾਵਾਂ ਦੇ ਉੱਤੇ ਇਹ ਹੁੰਦਾ ਆ ਵੀ ਬੈਲਟ ਨਹੀਂ ਆਉਂਦੇ, ਜਾ ਕੇ ਉਸ ਦਿਨ ਵੋਟ ਪਾਉਣੀ ਪੈਂਦੀ ਆ। ਜੀ ਜੀ ਜੀ। ਤੇ ਕੈਲੀਫੋਰਨੀਆ ਦੇ ਵਿੱਚ ਮਹੀਨਾ ਕੁ ਪਹਿਲਾਂ, ਤਕਰੀਬਨ 4 ਹਫ਼ਤੇ ਪਹਿਲਾਂ, ਉਹਨਾਂ ਨੇ ਜਿੰਨੇ ਵੀ ਰਜਿਸਟਰਡ ਵੋਟਰ ਨੇ ਉਹਨਾਂ ਨੇ ਬੈਲਟ ਜਿਹੜੇ ਆ, ਚੋਣ ਪੱਤਰ ਜਿਹਨੂੰ ਆਪਾਂ ਆਖ ਦਿੰਦੇ ਆ, ਉਹ ਘੱਲਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਹੁੰਦੇ ਆ। ਅੱਛਾ, ਮੇਰੇ ਮਨ ਦੇ ਵਿੱਚ ਕਾਫੀ ਸਵਾਲ ਹੈ, ਕਿਉਂਕਿ ਉੱਥੇ ਬਹਿ ਕੇ ਜ਼ਰੂਰ ਕਵਰ ਕੀਤਾ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਨੂੰ, ਹਨਾ। ਪਰ ਪਹਿਲਾ ਸਵਾਲ ਮੇਰਾ ਬੁਨਿਆਦੀ ਹੈ ਵੀ ਜਿਵੇਂ ਆਪਣੇ ਮੰਨ ਲਓ ਮੈਂਬਰਾਂ ਦੀਆਂ ਵੋਟਾਂ ਪੈਂਦੀਆਂ, ਸਰਪੰਚੀ ਦੀਆਂ ਪੈਂਦੀਆਂ ਤੇ MLA MPs ਦੀਆਂ ਪੈਂਦੀਆਂ। ਜਦੋਂ ਲੋਕ ਵੋਟ ਪਾਉਂਦੇ ਆ ਉੱਥੇ ਤੁਹਾਨੂੰ ਪਤਾ ਧੜੇਬੰਦੀ ਬਹੁਤ ਹੁੰਦੀ ਹੈ। ਵੋਟਾਂ ਤੋਂ 10-10 15-15 ਦਿਨ ਪਹਿਲਾਂ ਜਿਹੜੀਆਂ ਸਰਪੰਚੀ ਮੈਂਬਰੀ ਦੀਆਂ ਹੁੰਦੀਆਂ, ਉਦੋਂ ਪਹਿਲਾਂ ਉਮੀਦਵਾਰਾਂ ਦੇ ਘਰੇ ਵਿਆਹ ਵਰਗਾ ਹੀ ਮਾਹੌਲ ਬਣ ਜਾਂਦਾ ਹੈ ਵੀ ਉੱਥੇ ਖਾਣ ਪੀਣ ਦੇ ਸ਼ੌਕੀਨ ਰਾਤ ਨੂੰ ਬਹਿੰਦੇ ਆ ਜਾਂ ਉਦੋਂ ਬਾਅਦ ਗੁੱਸੇ ਗਿਲੇ ਮਨ ਮੁਟਾਵ ਵੀ ਚੱਲਦੇ, ਭਾਈ ਤੂੰ ਫਲਾਨੇ ਦਾ ਪਰਚਾ ਹੋ ਗਿਆ, ਤੂੰ ਕਿਆ ਨਹੀਂ ਉੱਥੇ ਆਏ। ਇੱਥੋਂ ਦਾ ਵੋਟਰ ਰਿਐਕਟ ਕਰਦਾ ਜਦੋਂ ਮੰਨ ਲਓ ਇਲੈਕਸ਼ਨ ਹੋ ਹਟਦੇ ਆ, ਕਿਉਂਕਿ ਪਹਿਲਾਂ ਤਾਂ ਉਮੀਦਵਾਰ ਆਉਂਦੇ ਉਹ ਕਹਿੰਦੇ ਜੀ ਸਾਡੀ ਵੈਬਸਾਈਟ ਆ, ਸਾਡਾ ਆਹ ਡੋਰ ਟੂ ਡੋਰ, ਜਿਵੇਂ ਆਪਾਂ ਕੰਪੇਨ ਬਾਰੇ ਜਿੰਨਾ ਕੁ ਮੈਂ ਜਾਣ ਸਕਿਆ, ਕਿ ਲੋਕ ਬਾਅਦ ਦੇ ਵਿੱਚ ਵੀ ਗਿਲਾ ਕਰਦੇ ਉਮੀਦਵਾਰਾਂ ਨਾਲ ਕਿ ਭਾਈ ਤੂੰ ਜਿੱਤ ਗਿਆ ਸਾਂ ਤੇ ਐਤਕੀ ਸਾਡੀ ਬਾਂਹ ਹੀ ਨਹੀਂ ਫੜੀ, ਗੱਲ ਨਹੀਂ। ਬਿਲਕੁਲ ਬਿਲਕੁਲ, ਇਹ ਜ਼ਰੂਰੀ ਆ ਤੇ ਕਰਦੇ ਨੇ, ਲੋਕ ਕਰਦੇ ਨੇ। ਰੀਕਾਲਿੰਗ ਕੀ ਉਸੇ ਦਾ ਹੀ ਹਿੱਸਾ? ਰੀਕਾਲ, ਹਾਂਜੀ, ਉਹ ਡਿਫਰੈਂਟ ਜਿਹੜਾ ਇਸ਼ੂ ਆ ਜਾਂਦਾ। ਪਹਿਲੋਂ ਆਪਾਂ ਇੱਕ ਵਾਰੀ ਕਿਸੇ ਨੇ ਜਿਹੜਾ ਜਿੱਤਣਾ, ਤੇ ਜੇ ਲੋਕਾਂ ਨੂੰ ਲੱਗਦਾ ਵੀ ਉਹ ਸਾਡੇ ਹਿਸਾਬ ਦੇ ਨਾਲ ਖਰਾ ਨਹੀਂ ਉਤਰਿਆ, ਕੱਲਾ ਇਹੀ ਨਹੀਂ ਵੀ ਮੇਰੀਆਂ ਤੁਹਾਡੀਆਂ ਨਹੀਂ, ਮੈਜੋਰਟੀ ਲੋਕਾਂ ਦੀਆਂ ਉਮੀਦਾਂ ਤੋਂ ਉਲਟ ਚੱਲ ਰਿਹਾ ਆ, ਫਿਰ ਹੀ ਉਹਦੇ ਉਲਟ ਜਿਹੜਾ ਰੀਕਾਲ, ਇਹ ਨਹੀਂ ਵੀ ਮੈਂ ਕਿਹਾ ਰੀਕਾਲ ਕਰ ਦੋ ਤੇ ਉਹ ਹੋ ਜਾਂਦੀ ਆ, ਏਦਾਂ ਨਹੀਂ ਆ। ਚਲੋ ਇਹ ਇੱਕ ਅਗਲੀ ਗੱਲ ਆ, ਉਹ ਉੱਥੇ ਤੱਕ ਪਹੁੰਚਣ ਦੇ ਲਈ ਕਿਸੇ ਨੂੰ ਪਹਿਲਾਂ ਜਿੱਤਣਾ ਪੈਣਾ, ਵੋਟਾਂ 'ਚ ਖੜਨਾ ਪੈਣਾ।
ਯੂਜੂਅਲੀ ਕੈਂਪੇਨਸ ਜਿਹੜੇ ਉਹ ਚੱਲਦੇ ਕਈ ਮਹੀਨੇ ਤੱਕ, ਜਿਹੜੇ ਉਹ ਕੈਂਪੇਨ ਸ਼ੁਰੂ ਹੋ ਜਾਂਦੇ ਆ। ਜ਼ਿਆਦਾ ਜ਼ੋਰ ਜਿਹੜਾ ਇਲੈਕਸ਼ਨ ਤੋਂ 2 ਕੁ ਮਹੀਨੇ 3 ਕੁ ਮਹੀਨੇ ਪਹਿਲਾਂ ਜਿਹੜਾ ਉਹ ਜ਼ੋਰ ਲੱਗਣਾ ਸ਼ੁਰੂ ਹੁੰਦਾ ਆ। ਸਪੈਸ਼ਲ ਇੰਟਰਸਟ, ਸਪੈਸ਼ਲ ਪੈਕਸ ਜਿਹੜੇ ਆ ਉਹ ਤਿਆਰ ਹੁੰਦੇ ਆ, ਜਿਹੜੇ ਇੱਕ ਤਰੀਕੇ ਦੇ ਨਾਲ ਜਿਹੜੇ ਫੰਡਸ ਇਕੱਠੇ ਕੀਤੇ ਜਾਂਦੇ ਉਸ ਕੈਂਡੀਡੇਟ ਦੇ ਦੁਆਰਾ ਜਾਂ ਉਸ ਮੈਜਰ ਦੇ ਉੱਤੇ, ਪ੍ਰੋਪੋਜੀਸ਼ਨ ਦੇ ਉੱਤੇ। ਉਹਨਾਂ ਨੇ ਫਿਰ ਉਸ ਨੂੰ ਜਿਹੜਾ ਉਹ ਕਿੱਦਾਂ ਵਰਤਣਾ, ਐਡਵਰਟਾਈਜ਼ਮੈਂਟ ਤੇ ਹੋਰ ਫੰਡ ਰੇਜ਼ਿੰਗ ਤੇ ਕਿੱਦਾਂ ਕਰਨਾ, ਉਹ ਸਾਰਾ ਕੁਝ ਜਿਹੜਾ ਉਹ ਚੱਲਦਾ ਆ। ਸੋ ਹੁਣ ਜੇ ਕੈਲੀਫੋਰਨੀਆ ਦੀ ਪ੍ਰਵੀਨ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜੇ ਬੈਲਟ ਨੇ ਉਹਨਾਂ ਨੇ ਘੱਲਣੇ ਸ਼ੁਰੂ ਕਰ ਦਿੱਤੇ ਆ। ਮੈਨੂੰ ਆਲਰੇਡੀ ਅੱਜ ਉਹਨਾਂ ਦੀ ਕੱਲ ਪਰਸੋਂ ਦਾ ਆ ਚੁੱਕਾ ਆ, ਟੈਕਸਟ ਆ ਚੁੱਕਾ ਵੀ ਤੁਹਾਡਾ ਬੈਲਟ ਅਸੀਂ ਤੋੜ ਦਿੱਤਾ ਇੱਥੋਂ, ਤੁਹਾਨੂੰ ਜਲਦ ਤੁਹਾਡੇ ਮੇਲ ਬਾਕਸ ਦੇ ਵਿੱਚ ਮਿਲ ਜਾਊਗਾ। ਉਹ ਮਿਲ ਗਿਆ ਤੇ ਉਹਨੂੰ ਭਰ ਕੇ ਫਿਰ ਤੁਸੀਂ ਘੱਲ ਸਕਦੇ ਆ। ਅਰਲੀ ਵੋਟਿੰਗ ਵੀ ਹੋ ਜਾਂਦੀ ਹੈ ਇੱਥੇ ਕੈਲੀਫੋਰਨੀਆ ਦੇ ਵਿੱਚ, ਇਹ ਸਹੂਲਤ ਹੈ। ਵੋਟ ਜਿਹੜੀ ਆ ਉਹ ਪਾਉਣ ਦੇ ਲਈ ਕਈ ਥਾਵਾਂ ਦੇ ਉੱਤੇ ਜਿਹੜੇ ਬੈਲਟ ਡ੍ਰੌਪ ਬਾਕਸਿਸ ਲੱਗੇ ਆ। ਯੂਜੂਅਲੀ ਕਾਉਂਟੀ ਦੀਆਂ ਜਿਹੜੀਆਂ ਥਾਵਾਂ ਜਾਂ ਸਿਟੀ ਦੀਆਂ ਜਿਹੜੀਆਂ ਥਾਵਾਂ ਹੁੰਦੀਆਂ ਆ ਜਾਂ ਉਹਨਾਂ ਦੇ ਬਿਲਡਿੰਗਸ ਹੁੰਦੀਆਂ, ਉਹਦੇ ਇਰਦ ਗਿਰਦ ਹੁੰਦੇ ਆ। ਤੇ ਇੱਕ ਪੈਂਫਲੇਟ, ਜਰਨਲ ਇਨਫੋਰਮੇਸ਼ਨ ਦਾ ਇੱਕ ਪੈਂਫਲੇਟ ਬੈਲਟ ਦੇ ਨਾਲ ਜਿਹੜਾ ਹੁੰਦਾ ਆ, ਜਿਹਦੇ ਵਿੱਚ ਇਹ ਸਾਰੀ ਇਨਫੋਰਮੇਸ਼ਨ ਦਿੱਤੀ ਗਈ ਹੁੰਦੀ ਆ ਵੀ ਤੁਸੀਂ ਕਿੱਥੇ ਵੋਟ ਪਾ ਸਕਦੇ ਆ, ਤੁਹਾਡਾ ਬੇਸਿਕਲੀ ਕਿਹੜਾ ਹਿੱਸਾ ਬਣਦਾ ਆ, ਤੇ ਜੇ ਤੁਸੀਂ ਉਸ ਦਿਨ ਵੋਟ ਪਾਉਣ ਦੇ ਲਈ ਜਾਣਾ ਆ ਤੇ ਕਿਹੜੇ ਥਾਂ ਦੇ ਉੱਤੇ, ਕਿਹੜੇ ਜਿਹੜਾ ਤੁਹਾਡਾ ਪ੍ਰੀਸਿੰਕਟ ਹੈਗਾ ਆ, ਤੁਸੀਂ ਉੱਥੇ ਜਾ ਕੇ ਪਾ ਸਕਦੇ ਆ। ਸੋ ਕਾਫੀ ਕੁਛ ਇਸ ਦੇ ਨਾਲ ਜਿਹੜਾ ਆ ਉਹ ਜੁੜਿਆ ਰਹਿੰਦਾ ਆ। ਸੋ ਇਹਦੇ ਵਿੱਚ ਅਹਿਮ ਮੁੱਖ ਦੀ ਗੱਲ ਜਿਹੜੀ ਇਸ ਦੇ ਵਿੱਚ ਬਾਟਮ ਲਾਈਨ ਇਹ ਹਮੇਸ਼ਾ ਹੀ ਰਹਿੰਦੀ ਆ ਕਿਸੇ ਵੀ ਥਾਂ ਦੇ ਉੱਤੇ, ਵੀ ਤੁਹਾਡੀ ਵੋਟ ਪਾਉਣਾ ਕਿਉਂ ਜ਼ਰੂਰੀ ਆ। ਵੀ ਜੇ ਵੋਟ ਪਾਉਂਗੇ ਤੇ ਫਿਰ ਹੀ ਤੁਸੀਂ ਉਸ ਬੰਦੇ ਨੂੰ, ਉਹ ਬੰਦਾ ਸਿਲੈਕਟ ਕਰਕੇ, ਬੰਦਾ ਜਾਂ ਬੁੜੀ ਜਿਹੜਾ ਵੀ ਆ, ਉਹਨੂੰ ਤੁਸੀਂ ਸਿਲੈਕਟ ਕਰਕੇ ਉੱਥੇ ਪਾਲਿਸੀ ਬਣਾਉਣ ਵਾਲੀ ਥਾਂ ਦੇ ਉੱਤੇ, ਜਿਨ੍ਹਾਂ ਨੇ ਕਾਨੂੰਨ ਬਣਾਉਣੇ ਆ, ਕਾਨੂੰਨ ਘਾੜੇ ਜਿਹਨੂੰ ਆਪਾਂ ਆਖਦੇ ਆ, ਵੀ ਉੱਥੇ ਘੱਲੂਗੇ ਫਿਰ ਹੀ ਜਿਹੜਾ ਉਹ ਜਾ ਕੇ ਜਿਹੜਾ ਉਹ ਤੁਹਾਡੇ ਪੱਖ ਦੀ ਗੱਲ ਜਿਹੜੀ ਉਹ ਕਰੂਗਾ। ਵੋਟ ਰਾਹੀਂ ਤੁਸੀਂ ਸਿਸਟਮ ਦੇ ਵਿੱਚ ਹਿੱਸੇਦਾਰ। ਸਿੰਪਲ ਹੀ ਆ ਉਹ ਗੱਲ, ਹਰ ਥਾਂ ਦੇ ਉੱਤੇ ਜਿਹੜੀ ਉਹ ਸੇਮ ਹੀ ਆ। ਹੁਣ ਇੱਕ ਉਦਾਹਰਣ ਮੈਂ ਅਕਸਰ ਇਹ ਦਿੰਦਾ ਹੁੰਦਾ ਵੀ ਤੁਹਾਡਾ ਕਲੋਨੀ ਕਹਿ ਲਓ, ਨੇਬਰਹੁੱਡ ਕਹਿ ਲਓ, ਵੀ ਤੁਹਾਡਾ ਉਹ ਇਲਾਕਾ ਆ, ਮੰਨ ਲਓ 100 ਘਰ ਆ। ਜੇ ਤੁਸੀਂ ਵੋਟ ਨਹੀਂ ਪਾਉਂਦੇ, ਤੁਸੀਂ ਸੋਚਦੇ ਵੀ ਮੇਰੀ ਵੋਟ ਦਾ ਕੀ ਮਤਲਬ, ਵੀ ਸ਼ਾਇਦ ਕੋਈ ਫਰਕ ਨਾ ਪਵੇ। ਪਰ ਉਸ ਥਾਂ ਦੇ ਉੱਤੇ, ਉਸ ਨੇਬਰਹੁੱਡ, ਉਸ ਕਲੋਨੀ 'ਚ ਬੈਠੇ ਜਿਹੜੇ 20 ਜਾਣੇ ਆ, ਉਹ ਸੋਚਦੇ ਆ ਵੀ ਮੈਂ ਤਾਂ ਵੋਟ ਪਾਉਣੀ ਪਾਉਣੀ, ਚਾਹੇ ਮੈਜੋਰਟੀ ਦੇ ਵਿੱਚ 80 ਨੇ ਨਹੀਂ ਪਾਈ, 20 ਜਾਣੇ ਨੇ ਪਾਈ, ਉਹ 100 ਬੰਦਿਆਂ ਦੇ ਭਵਿੱਖ ਦਾ ਫੈਸਲਾ 20 ਜਾਣੇ ਕਰ ਰਹੇ ਆ। ਬਿਲਕੁਲ। ਸੋ ਇਹ ਇਦਾਂ ਹੀ ਆ, ਜੇ ਤੁਸੀਂ ਨਹੀਂ ਪਾਉਂਗੇ ਤਾਂ ਫਿਰ ਉਹੀ ਚੁਣ ਕੇ ਜਾਇਆ ਜਾਣਾ ਜਿਹੜੇ 20 ਨੇ ਚੁਣਿਆ। ਬਾਕੀ 80 ਨੂੰ ਕਿਸੇ ਨਹੀਂ ਪੁੱਛਣਾ, ਚਾਹੇ ਤੁਹਾਡੀ ਜਿਹੜੀ ਆ ਉਹ ਮੈਜੋਰਟੀ ਨੇ ਕਿਹਾ ਵੀ ਜਦੋਂ ਵੋਟਾਂ ਦਾ ਸੀਗਾ ਉਦੋਂ ਤੁਸੀਂ ਪਾਈ ਨਹੀਂ। ਆਲਦੋ ਤੁਸੀਂ ਸਵਾਲ ਤਾਂ ਕਰ ਸਕਦੇ ਆ ਵੀ ਚਲੋ ਰਹਿੰਦੇ ਤਾਂ ਤੁਸੀਂ ਉੱਥੇ ਹੀ ਆ, ਪਰ ਇਹ ਆ ਵੀ ਤੁਹਾਨੂੰ ਫਿਰ ਇੱਕ ਇਹ ਕਹਿਣ ਦੇ ਵਿੱਚ ਜੋੜ ਤੁਹਾਡਾ ਜਿਹੜਾ ਉਹ ਹੋਰ ਪੁਖਤਾ ਹੋ ਜਾਂਦਾ, ਮਜ਼ਬੂਤ ਹੋ ਜਾਂਦੀ ਹੈ ਤੁਹਾਡੀ ਗੱਲ, ਵੀ ਭਾਈ ਜੇ ਤੁਸੀਂ ਵੋਟ ਪਾਉਂਗੇ ਤੇ ਤੁਹਾਡਾ ਪਸੰਦ ਦਾ ਕੈਂਡੀਡੇਟ ਤੁਹਾਡੇ ਇਸ਼ੂਜ਼ ਦੇ ਨਾਲ, ਤੁਹਾਡੇ ਸਮੱਸਿਆਵਾਂ ਨੂੰ ਹੱਲ ਕਰਨ ਵਾਲਾ ਕੈਂਡੀਡੇਟ ਆ, ਉਹ ਉੱਥੇ ਜਿਹੜਾ ਉਹ ਪਹੁੰਚ ਸਕਦਾ ਆ। ਸੋ ਹੁਣ ਜਿਹੜੇ ਬੈਲਟ ਆ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਚੁੱਕੇ ਆ, ਕਈਆਂ ਦੇ ਪਹੁੰਚ ਰਹੇ ਨੇ। ਸੋ ਸਭ ਤੋਂ ਪਹਿਲਾਂ ਤਾਂ ਵੋਟ ਪਾ ਕੌਣ ਸਕਦਾ ਆ? ਜਿਹੜੇ 18 ਸਾਲ ਤੋਂ ਉਮਰ ਉੱਤੇ ਆ, ਯੂਐਸ ਦਾ ਜਿਹੜਾ ਨਾਗਰਿਕ ਆ। ਇਹ ਜਿਹੜੀਆਂ ਦੋ ਅਹਿਮ ਚੀਜ਼ਾਂ ਨੇ, ਤੇ ਉਹੀ ਜਿਹੜਾ ਵੋਟ ਦੇ ਲਈ ਰਜਿਸਟਰ ਕਰ ਸਕਦਾ ਆ। ਵੋਟ ਉਹੀ ਪਾ ਸਕਦਾ ਜਿਹੜਾ ਰਜਿਸਟਰ ਹੋਇਆ ਆ ਵੋਟ ਕਰਨ ਦੇ ਲਈ। ਤੇ ਉਦਾਂ ਵੋਟਿੰਗ ਵਾਲੇ ਦਿਨ ਜੇ ਤੁਸੀਂ ਇਹ ਦੋਨੋਂ ਚੀਜ਼ਾਂ ਨੂੰ ਪੂਰੀਆਂ ਕਰਦੇ, 18 ਸਾਲ ਤੋਂ ਉੱਤੇ ਤੇ ਯੂਐਸ ਦੇ ਸਿਟੀਜ਼ਨ ਆ, ਕੋਈ ਤੁਹਾਡੇ ਤੇ ਫੈਲਨੀ ਨਹੀਂ ਹੈਗੀ, ਕਿਉਂਕਿ ਕਈ ਵਾਰੀ ਜਿਹੜੇ ਫੈਲਨੀ ਕੀਤੀਆਂ ਹੋਈਆਂ ਆ ਲੋਕਾਂ ਦੇ ਨੂੰ ਵੋਟ ਪਾਉਣ ਦਾ ਅਧਿਕਾਰ ਉਹਨਾਂ ਤੋਂ ਵਾਪਸ ਲੈ ਲਿਆ ਜਾਂਦਾ ਆ। ਸੋ ਜੇ ਤੁਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਆ, ਤੁਸੀਂ ਸੇਮ ਡੇ ਵੋਟਿੰਗ ਬੂਥ ਦੇ ਉੱਤੇ ਜਾ ਕੇ ਆਪਣੀ ਜਿਹੜੀ ਵੋਟ ਆ ਉਹ ਰਜਿਸਟਰ ਕਰਕੇ, ਜਿਹੜੇ ਕਈ ਥਾਵਾਂ ਦੇ ਉੱਤੇ ਤੁਸੀਂ ਪਹਿਲਾਂ ਕਰ ਸਕਦੇ ਆ, ਤੇ ਕਈ ਵਾਰੀ ਜਿਹੜੀ ਉਹ ਇੱਕ ਅਜਿਹੀ ਵੋਟ ਵੀ ਬਹੁਤ ਕਲੋਜ਼ ਫਾਈਟ ਆ, ਬਹੁਤ ਥੋੜੀਆਂ ਵੋਟਾਂ ਦਾ ਫਰਕ ਆ, ਤੇ ਫਿਰ ਉਸ ਟਾਈਮ ਦੇ ਉੱਤੇ ਤੁਹਾਡੀ ਵੋਟ ਗਿਣੀ ਜਾਣੀ, ਅਦਰਵਾਈਜ਼ ਨਹੀਂ ਗਿਣੀ ਜਾਣੀ। ਪਰ ਇਹ ਵੀ ਕਿਉਂਕਿ ਤੁਸੀਂ ਰਜਿਸਟਰ ਦੀ ਪ੍ਰਕਿਰਿਆ 'ਚ ਚੱਲ ਗਏ, ਅਗਲੀ ਵਾਰੀ ਤੁਹਾਡੀ ਜਿਹੜੀ ਵੋਟ ਆ ਉਹ ਫਿਰ ਹੋ ਜਾਊਗੀ। ਸੋ voterstatus.sos.ca ਇਹ ਜਿਹੜੀ ਵੈਬਸਾਈਟ ਆ, ਉਹਦੇ ਤੇ ਜਾ ਕੇ ਤੁਸੀਂ ਆਪਣੇ ਆਪ ਨੂੰ ਵੋਟਰ ਰਜਿਸਟਰ ਕਰ ਸਕਦੇ ਆ। DMV ਦੇ ਵਿੱਚ ਵੀ ਤੁਹਾਨੂੰ ਮਿਲਦਾ ਆ, ਹੋਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਤੁਸੀਂ ਜਾ ਕੇ ਆਪਣੇ ਆਪ ਨੂੰ ਵੋਟ ਦੇ ਲਈ ਜਿਹੜਾ ਉਹ ਰਜਿਸਟਰ ਕਰ ਸਕਦੇ ਆ। ਉੱਥੇ ਤੁਹਾਨੂੰ ਪੁੱਛਿਆ ਜਾਂਦਾ ਆ
ਵੀ ਤੁਸੀਂ ਕਿਹੜੀ ਪਾਰਟੀ ਦੇ ਐਜ਼ ਅ ਰਜਿਸਟਰਡ ਵੋਟਰ ਬਣਨਾ ਆ, ਜੀ ਵੀ ਰਿਪਬਲਿਕਨ, ਡੈਮੋਕ੍ਰੇਟ, ਗ੍ਰੀਨ ਪਾਰਟੀ ਆ, ਜਾਂ ਤੁਸੀਂ ਇੰਡੀਪੈਂਡੈਂਟ ਵੀ ਰਹਿਣਾ, ਵੀ ਕਿਸੇ ਵੀ ਪਾਰਟੀ ਤੋਂ ਬਗੈਰ ਵੀ ਤੁਸੀਂ ਆਪਣੇ ਆਪ ਨੂੰ ਰਜਿਸਟਰ ਜਿਹੜਾ ਆ ਉਹ ਕਰ ਸਕਦੇ ਆ। ਉਹ ਤੁਹਾਡੀ ਇੱਛਾ, ਉਹ ਤੁਹਾਡਾ ਪਰਸਨਲ ਪ੍ਰੈਫਰੈਂਸ ਆ ਵੀ ਤੁਸੀਂ ਕਿਹੜੇ ਪਾਰਟੀ ਨੂੰ ਲਾਈਕ ਕਰਦੇ ਆ, ਉਹਦੇ ਤੁਸੀਂ ਐਜ਼ ਅ ਰਜਿਸਟਰਡ ਵੋਟਰ ਜਿਹੜਾ ਉਹ ਬਣ ਸਕਦੇ ਆ। ਜੀ ਵੋਟ ਤਾਂ ਪਾ ਹੀ ਸਕਦੇ ਆ, ਫਿਰ ਉਹਨਾਂ ਦੀਆਂ ਪ੍ਰਾਇਮਰੀਜ਼ ਦੇ ਵਿੱਚ ਤੁਹਾਨੂੰ ਵੋਟ ਪਾਉਣ ਦਾ ਹੱਕ ਜਿਹੜਾ ਆ ਉਹ ਮਿਲ ਜਾਂਦਾ। ਤੁਸੀਂ ਘਰੋਂ ਬੈਠੇ ਵੋਟ ਪਾ ਸਕਦੇ ਆ। ਠੀਕ ਹੈ। ਜਿਹੜਾ ਬੈਲਟ ਆਇਆ ਤੁਹਾਡੇ ਘਰੇ ਆ ਗਿਆ ਆ, ਹੂੰ ਉਹਦੇ ਪਿੱਛੇ ਸਾਈਨ ਕਰਨ ਨੂੰ ਇੱਕ ਲਿਫਾਫਾ ਹੁੰਦਾ ਹੈ, ਉਹ ਸਾਰੀਆਂ ਚੀਜ਼ਾਂ ਹੁੰਦੀਆਂ ਆ। ਜੀ ਤੁਸੀਂ ਉਸ ਨੂੰ ਕਰਕੇ, ਸਾਈਨ ਕਰਕੇ, ਡੇਟ ਪਾ ਕੇ, ਉਹ ਭਰ ਕੇ ਪੂਰਾ ਉਸ ਨੂੰ ਬੰਦ ਕਰਕੇ, ਤੇ ਉਹ ਤੁਸੀਂ ਡਾਕ ਰਾਹੀਂ ਵਾਪਸ ਜਿਹੜਾ ਉਹ ਘੱਲ ਸਕਦੇ ਆ। ਠੀਕ ਹੈ। ਤੇ ਜਾਂ ਫਿਰ ਜਿਹੜੇ ਬੈਲਟ ਡ੍ਰੌਪ ਬਾਕਸ ਮੈਂ ਉਹ ਦੱਸਿਆ ਤੇ ਸੀ, ਦੱਸਿਆ ਹੁੰਦਾ ਤੁਸੀਂ ਕਿਵੇਂ ਵੋਟ ਪਾਉਣੀ ਆ, ਕਿਉਂਕਿ ਆਪਾਂ ਜਦੋਂ ਸੁੱਖ ਜੀ ਨਾਲ ਗੱਲਬਾਤ ਕੀਤੀ ਸੀ, ਉਹਨਾਂ ਨੇ ਕਿਹਾ ਕਿ 350 ਤੋਂ ਉੱਪਰ ਵੋਟਾਂ ਸ਼ਾਇਦ ਖਰਾਬ ਹੋ ਗਈਆਂ, ਮਤਲਬ ਕਿਉਂਕਿ ਉਹਨਾਂ ਨੇ ਸਾਈਨ ਨਹੀਂ ਸੀ ਕੀਤੇ, ਜਾਂ ਠੀਕ ਉਹਨਾਂ ਦੇ ਹੈ। ਸਾਈਨ ਨਹੀਂ ਮੈਚ ਕੀਤੇ। ਅੱਛਾ ਹਾਂ, ਸੋ ਜਿਹੜੇ ਤੁਹਾਡੇ ਅਫੀਸ਼ੀਅਲ ਸਾਈਨ ਨੇ ਜਿਹੜੇ ਵੋਟਰ ਤੁਹਾਡੇ ਰਜਿਸਟ੍ਰੇਸ਼ਨ ਦੇ ਡੀਐਮਵੀ ਦੌਰਾਨ, ਆ ਜਾਂ ਬੈਂਕ ਅਕਾਊਂਟ ਹੈ ਇਸ ਬੈਂਕ ਤਰ੍ਹਾਂ ਅਕਾਊਂਟ ਤੇ ਨਹੀਂ, ਡੀਐਮਵੀ ਹਾਂ, ਸਰਕਾਰੀ ਜਿਹੜੀ ਸਰਕਟ ਡੀਐਮਵੀ ਦੇ ਉੱਤੇ, ਜਾਂ ਜਿਹੜੇ ਤੁਸੀਂ ਵੋਟ ਰਜਿਸਟਰ ਵਾਲੇ ਫਾਰਮ ਦੇ ਉੱਤੇ ਜਿਹੜੇ ਉਹ ਜਿੱਦਾਂ ਦੇ ਭਰੇ ਆ, ਕੀਤੇ ਆ, ਹਾਂਜੀ ਹਾਂ, ਉਹਦੇ ਨਾਲ ਤੁਹਾਡੇ ਮੈਚ ਹੋਣੇ ਚਾਹੀਦੇ ਆ। ਠੀਕ ਹੈ। ਤੇ ਫਿਰ ਉਹ ਜਦੋਂ ਮੈਚ ਨਹੀਂ ਹੁੰਦੇ, ਜਾਂ ਤੁਸੀਂ ਕਿਸੇ ਨੂੰ ਵਿਦਆਊਟ ਜਿਹੜੇ ਸਾਈਨ ਕੀਤੇ ਉਹ ਤੁਸੀਂ ਘੱਲ ਦਿੰਦੇ ਆ, ਤੇ ਫਿਰ ਤੁਹਾਡੀ ਵੋਟ ਉਹ ਗਿਣੀ ਨਹੀਂ ਜਾਂਦੀ, ਉਹ ਰਿਜੈਕਟ ਹੋ ਜਾਂਦੀ ਆ। ਸੋ ਬੈਲਟ ਰਿਜੈਕਟ ਤੇ ਬੈਲਟ ਅਸੈਪਟ ਜਿਹੜਾ ਉਹ ਹੋਣਾ ਆ, ਜੀ ਉਹ ਫਿਰ ਉਸ ਦੇ ਵਿੱਚ ਨੈਕਸਟ ਜਿਹੜੀ ਪ੍ਰਕਿਰਿਆ ਦੇ ਵਿੱਚ ਆ ਜਾਂਦਾ ਆ। ਫਿਰ ਇਨਸਾਈਡ ਜਦੋਂ ਬੈਲਟ ਆਉਂਦਾ ਆ, ਉਹਦੇ ਵਿੱਚ ਇੱਕ ਨਹੀਂ, ਆਪਾਂ ਗਿੱਜੇ ਆ ਜਿਹੜੇ ਉੱਥੇ ਦੇ ਲੋਕ ਆ, ਵੀ ਇੱਕ ਇਲੈਕਸ਼ਨ ਦੇ ਲਈ ਗਿੱਜੇ ਆ, ਹਾਂਜੀ ਇੱਕ ਐਮਐਲਏ ਦੀ, ਇੱਕ ਸਰਪੰਚ ਦੀ, ਐਟ ਏ ਟਾਈਮ ਇੱਕੋ ਹੀ ਹੋ ਰਹੀ ਹੁੰਦੀ। ਇੱਕੋ ਹੀ ਹੋ ਇਕੱਠੀਆਂ ਦੋ ਬਹੁਤ ਨਹੀਂ ਘੱਟ ਹੁੰਦੇ, ਦੇਖੀਆਂ, ਨਹੀਂ ਹੁੰਦੇ। ਹੁੰਦੀਆਂ ਹੀ ਨਹੀਂ, ਹਨਾ, ਵੀ ਇੱਕ ਐਮਪੀ ਦੀ, ਇੱਕ ਐਮਐਲਏ ਦੀ, ਇੱਕ ਸਰਪੰਚ ਇਕੱਠੀਆਂ ਦੀ। ਦੋ ਹੁੰਦੀਆਂ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ, ਹਾਂ, ਉਹ ਇਕੱਠੀਆਂ ਹੁੰਦੀਆਂ। ਹਾਂ, ਤੇ ਇਹਦੇ ਵਿੱਚ ਜਿਹੜੀ ਆ, ਉਸੇ ਤੁਹਾਡੇ ਬੈਲਟ ਦੇ ਉੱਤੇ ਪ੍ਰੈਜ਼ੀਡੈਂਟ ਦੀ ਵੀ ਹੋਣੀ ਆ, ਠੀਕ ਹੈ। ਉਸੇ ਦੇ ਹੀ ਤੁਹਾਡੇ ਜਿਹੜੇ ਕਾਂਗਰਸਮੈਨ ਕਾਂਗਰਸਵੂਮਨ ਦੀ ਹੋਣੀ ਆ, ਉਸੇ ਤੇ ਹੀ ਸੈਨੇਟਰ ਦੀ ਹੋਣੀ ਆ, ਉਸੇ ਤੇ ਵੀ ਜਿਹੜੀ ਆ ਤੁਹਾਡੀ ਲੋਕਲ ਜਿਹੜੀ ਸਿਟੀ ਦੀ ਆ, ਮੇਜਰ ਦੀ ਆ, ਕਾਉਂਟੀ ਦੀ ਆ, ਸੁਪਰਵਾਈਜ਼ਰ ਦੀ ਆ। ਇਸ ਲਈ ਲੋਕਾਂ ਨੂੰ ਭੁਲੇਖਾ ਪੈ ਜਾਂਦਾ, ਤੁਹਾਡੀ ਇੱਕ ਵੋਟ ਜਿਹੜੀ ਬੈਲਟ ਆਉਂਦਾ ਆ, ਉਹਦੇ ਵਿੱਚ ਹੋ ਸਕਦਾ ਵੀ 20 ਵੱਖ-ਵੱਖ ਪੋਜੀਸ਼ਨਾਂ ਦੀਆਂ ਵੋਟਾਂ ਇਕੱਠੀਆਂ ਤੁਹਾਨੂੰ ਪਾਉਣੀਆਂ ਪੈਣ। ਅੱਛਾ, ਠੀਕ ਹੈ। ਹਾਂ, ਮੇਜਰਸ ਜਿੱਦਾਂ ਹੁਣ 7 ਤਾਂ ਇਸ ਵਾਰ ਪ੍ਰੋਪੋਜੀਸ਼ਨਾਂ ਹੋਣੀਆਂ ਕੈਲੀਫੋਰਨੀਆ ਦੀਆਂ, 7 ਵੋਟਾਂ ਤੁਹਾਡੀਆਂ ਉਹੀ ਆ, ਵੀ 7 ਜਿਹੜੀਆਂ ਤੁਸੀਂ ਚੋਣਾਂ ਕਰਨੀਆਂ ਆ। ਫਿਰ ਤੁਹਾਡੇ ਮਿਡ ਟਰਮ ਇਲੈਕਸ਼ਨਸ ਦੇ ਦੌਰਾਨ ਅਸੈਂਬਲੀ ਮੈਂਬਰ, ਸਟੇਟ ਸੈਨੇਟਰ, ਹੋ ਸਕਦਾ ਵੀ ਤੁਹਾਡੇ ਜਿਹੜੇ ਫੈਡਰਲ ਸੈਨੇਟਰ ਤੇ ਜਿਹੜਾ ਕਾਂਗਰਸਮੈਨ ਆ, ਉਹਦੀ ਵੀ ਨਾਲ ਜਿਹੜੀ ਉਹ ਹੋਵੇ। ਇਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਹੀਂ ਆ, ਇਹ ਮਿਡ ਟਰਮ ਇਲੈਕਸ਼ਨ ਆ। ਸੋ ਪ੍ਰੈਜ਼ੀਡੈਂਸ਼ੀਅਲ ਹਰ 4 ਸਾਲ ਬਾਅਦ, ਤੇ ਮਿਡ ਟਰਮ ਇਲੈਕਸ਼ਨ ਜਿਹੜੀ ਉਹ ਹਰ 2 ਸਾਲ ਬਾਅਦ ਹੁੰਦੀ, ਕਿਉਂਕਿ ਜਿਹੜੇ ਕਾਂਗਰਸਮੈਨ ਆ ਉਹਨਾਂ ਦੀ ਟਰਮ ਸਿਰਫ 2 ਸਾਲ ਦੀ ਹੁੰਦੀ ਆ, ਤੇ ਹਰ 2 ਸਾਲ ਬਾਅਦ ਉਹ ਇਲੈਕਸ਼ਨ ਹੋਣੀ ਹੁੰਦੀ ਆ। ਇੱਕ ਵਾਰੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਨਾਲ ਹੁੰਦੀ ਹੈ, ਇੱਕ ਵਾਰੀ ਉਸ ਤੋਂ ਬਗੈਰ ਹੁੰਦੀ ਆ। ਹੁਣ ਇੱਕ ਵਾਰੀ ਸਿਟੀ ਜਾਂ ਕਾਉਂਟੀ ਨਾਲ ਆ ਜਾਂਦੀ, ਉਹ ਹਾਂਜੀ, ਉਹਨਾਂ ਦੀ ਵੀ ਜਿਹੜੀ ਉਹ ਹੋ ਜਾਂਦੀ। ਸੋ ਉਹਨਾਂ ਨੇ ਕਈ ਵਾਰੀ ਕਿਸੇ ਦਾ ਦੇਹਾਂਤ ਹੋ ਜਾਂਦਾ, ਸਪੈਸ਼ਲ ਇਲੈਕਸ਼ਨ ਆ ਜਾਂਦੀ ਹੈ, ਵਿਚਾਲੇ ਹੀ ਆ ਜਾਂਦੀ ਆ, ਜਿਮਣੀ ਚੋਣ ਜਿਹੜੀ ਆ ਉਹ ਵਿਚਾਲੇ ਆ ਜਾਂਦੀ ਆ, ਕੋਈ ਚਲਾ ਗਿਆ, ਇਹ ਹੋ ਗਿਆ, ਉਹ ਹੋ ਗਿਆ। ਸੋ ਇਹ ਚੀਜ਼ਾਂ ਹੁੰਦੀਆਂ। ਸੋ ਤਕਰੀਬਨ ਤੁਸੀਂ ਜਿਹੜੇ ਤਰੀਕੇ ਆ, ਇੱਕ ਤਾਂ ਘਰੋਂ ਬੈਠ ਕੇ ਤੁਸੀਂ ਵੋਟ ਕਰ ਸਕਦੇ ਆ, ਖੁਦ ਭਰ ਲਿਆ, ਬੈਲਟ ਭਰ ਲਿਆ। 8 ਨਵੰਬਰ ਤੱਕ ਤੁਹਾਡਾ ਬੈਲਟ ਉਹਨਾਂ ਨੂੰ ਮਿਲਿਆ ਹੋਣਾ ਚਾਹੀਦਾ ਆ। ਠੀਕ ਹੈ। 8 ਨਵੰਬਰ ਦੀ ਜਿਹੜਾ ਲਾਸਟ ਵਕਤ ਹੈਗਾ ਆ ਪਾਉਣ ਦਾ। ਜੇ ਮੰਨ ਲਓ ਤੁਸੀਂ ਘਰੇ ਭਰ ਲਿਆ, ਤੁਹਾਨੂੰ ਪੋਸਟ ਕਰਨ ਦਾ ਵਕਤ ਨਹੀਂ ਲੱਗਾ, ਜੇ ਕਈਆਂ ਨੂੰ ਇਹ ਸ਼ੱਕ ਵੀ ਹੁੰਦਾ ਵੀ ਯਾਰ ਮੈਂ ਪੋਸਟ ਕਰਤਾ, ਪਤਾ ਨਹੀਂ ਪਹੁੰਚਣਾ ਕਿ ਨਹੀਂ ਪਹੁੰਚਣਾ। ਆਲਦੋ USPS ਬਹੁਤ ਇਸ ਚੀਜ਼ ਦੇ ਲਈ ਸੁਹਿਰਦਤਾ ਦੇ ਨਾਲ ਕੰਮ ਕਰਦਾ, ਕਿਉਂਕਿ ਸਵਾਲ ਬਹੁਤ ਉੱਠਦੇ ਆ ਜੀ, ਉਹ ਨਾ ਹੋਵੇ। ਬਹੁਤ ਰੌਲਾ ਹਰ ਵਾਰੀ ਹੁੰਦਾ ਵੀ ਕਿਤੇ ਇੱਦਾਂ ਬੈਲਟ ਡਿੱਗੇ ਲੱਭੇ ਆ, ਕਿਤੇ ਇਹ ਲੱਭਾ ਆ। ਸੋ ਉਹਦੀ ਇਨਵੈਸਟੀਗੇਸ਼ਨਾਂ ਜਿਹੜੀਆਂ ਉਹ ਚੱਲਦੀਆਂ। ਜੇ ਕਿਸੇ ਨੂੰ ਸ਼ੱਕ ਆ ਵੀ ਤੁਹਾਡੇ ਇਲਾਕੇ 'ਚ ਇਦਾਂ ਦੀ ਕੋਈ ਗੱਲ ਹੁੰਦੀ ਆ, ਤੁਸੀਂ ਕੀ ਕਰ ਸਕਦੇ, ਬੈਲਟ ਤੁਹਾਡਾ ਆਇਆ ਆ, ਤੇ ਤੁਸੀਂ ਉਹ ਬੈਲਟ ਨੂੰ ਭਰ ਕੇ ਉਸ ਦਿਨ ਲਿਫਾਫੇ 'ਚ ਪਾ ਕੇ, ਸਾਈਨ ਕਰਕੇ, ਸਾਰਾ ਕੁਝ ਜੋ ਉਹਨਾਂ ਨੇ ਪ੍ਰਕਿਰਿਆ ਦਿੱਤੀ, ਪ੍ਰੋਸੈਸ ਦਿੱਤਾ, ਉਹ ਕਰਕੇ, ਤੇ ਉਸ ਨੂੰ ਜਿਹੜਾ ਤੁਹਾਡੇ ਸੈਂਟਰ ਹੈਗਾ ਆ ਲਾਗੇ, ਪ੍ਰੀਸਿੰਕਟ ਜਿਹੜਾ ਤੁਹਾਨੂੰ ਪੈਂਦਾ ਆ, ਉੱਥੇ ਜਾ ਕੇ ਫੜਾ ਸਕਦੇ ਆ। ਠੀਕ ਹੈ। ਉੱਥੇ ਉਸ ਦਿਨ ਜਿਹੜਾ ਉਹ ਫੜਾ ਸਕਦੇ, ਫਿਰ ਉਹੀ ਜਾ ਕੇ ਜਿਹੜੇ ਬਾਅਦ ਦੇ ਵਿੱਚ ਉਹਨਾਂ ਨੇ ਗਿਣਨੇ ਆ। ਸੋ ਖੁਦ ਵੋਟ ਸੈਂਟਰ ਤੇ ਜਾ ਕੇ ਵੋਟ ਪਾ ਸਕਦੇ। ਆਲਦੋ ਤੁਹਾਡੇ ਕੋਲ ਬੈਲਟ ਘਰੇ ਆਇਆ ਆ, ਤੁਹਾਡੇ ਕੋਲ ਮਿਸਪਲੇਸ ਹੋ ਗਿਆ, ਤੁਹਾਡੇ ਕੋਲ ਭਰਿਆ ਨਹੀਂ ਗਿਆ, ਚੇਤਾ ਭੁੱਲ ਗਿਆ, ਪਰ ਤੁਸੀਂ ਹੁਣ ਜਾ ਰਹੇ ਆ ਵੀ ਮੈਂ ਜਾ ਕੇ ਹੁਣ ਉੱਥੇ ਵੋਟ ਪਾ ਦੇਵਾਂ, ਤੁਸੀਂ ਜਾਓ ਸਿੱਧਾ ਵੋਟਿੰਗ ਸੈਂਟਰ ਜਿਹੜਾ ਤੁਹਾਡੇ ਲਾਗੇ ਹੈਗਾ, ਪ੍ਰੀਸਿੰਕਟ ਹੈਗਾ ਆ, ਉਹ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲਾ ਹੁੰਦਾ ਆ। ਉਹਦੇ ਵਿੱਚ ਜਿਹੜਾ ਉਹ ਜਾ ਕੇ
ਤੁਸੀਂ ਉੱਥੇ ਨਵੇਂ ਬੈਲਟ ਦੇ ਉੱਤੇ ਭਰ ਸਕਦੇ। ਕਈ ਥਾਵਾਂ ਤੇ ਉੱਤੇ ਮਸ਼ੀਨਾਂ ਲੱਗੀਆਂ ਹੁੰਦੀਆਂ ਆ, ਹੂੰ ਉਹ ਜਿਹੜਾ ਬਟਨ ਉੱਥੇ ਇੰਡੀਆ 'ਚ ਨੱਪਦੇ, ਇੱਥੇ ਮਲਟੀਪਲ ਜਿਹੜੇ ਸਕਰੀਨਸ ਆ ਜਾਂਦੀਆਂ ਆ, ਜੀ ਟੱਚ ਸਕਰੀਨ ਦੇ ਤਹਿਤ ਜਿਹੜਾ ਈਵੀਐਮ ਟਾਈਪ EVM ਟਾਈਪ ਜਿੱਦਾਂ ਉਹ ਆ ਜਾਂਦੀਆਂ ਆ। ਜੀ। ਸੋ ਉਹ ਚੀਜ਼ ਜਿਹੜੀ ਉਹ ਕਰ ਸਕਦੇ ਆ। ਸੋ ਅੱਛਾ, ਕੀ ਪੰਜਾਬੀ ਦੇ ਵਿੱਚ ਵੀ ਵੋਟ ਪਾ ਸਕਦੇ ਆ? ਕਿਉਂਕਿ ਆਪਾਂ ਦੇਖਿਆ ਵੀ ਕਈ ਬੰਦੇ ਸਿਟੀਜ਼ਨ ਵੀ ਹੈਗੇ ਆ, ਪਰ ਉਹ ਕਈ ਵਾਰੀ ਸ਼ਾਇਦ ਘਾਲੋਂ ਵੀ ਕਰ ਜਾਂਦੇ ਹੋਣਗੇ ਕਿ ਯਾਰ ਹੁਣ ਇਹਦੇ ਮੈਨੂੰ ਵਿੱਚ ਸਮਝ ਨਹੀਂ ਆਉਂਦੀ ਵੀ ਵਿੱਚ ਕੀ ਹੈ। ਹਾਂ ਇਹ ਵਿੱਚ ਬਹੁਤ ਕੀ ਵਧੀਆ ਸਵਾਲ ਤੁਹਾਡਾ। ਜੀ ਬਹੁਤ ਸਾਰੇ ਥਾਵਾਂ ਦੇ ਉੱਤੇ ਪੰਜਾਬੀ ਕਈ ਸੰਸਥਾਵਾਂ ਨੇ ਸੰਘਰਸ਼ ਲੜਿਆ ਠੀਕ ਹੈ ਵੀ ਸਾਡੇ ਜਿਹੜੇ ਲੋਕ ਨੇ ਹੂੰ। ਜੇ ਅਸੀਂ ਵੀ ਚਾਹੁੰਦੇ ਹਾਂ ਵੀ ਉਹ ਇਸ ਸਿਵਿਕ ਡਿਊਟੀ 'ਚ ਵੱਧ ਤੋਂ ਵੱਧ ਹਿੱਸਾ ਲੈਣ, ਬਿਲਕੁਲ ਬਿਲਕੁਲ ਹਿੱਸੇਦਾਰੀ ਜਿਹੜੀ ਉਹ ਲੈਣ। ਕਈ ਵਾਰੀ ਉਹਨਾਂ ਨੂੰ ਨਾ ਪਤਾ ਹੋਣ ਨਹੀਂ, ਕਰਕੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਹਾਂ ਵੋਟ ਹਨਾ ਪਾਉਣਾ। ਵੀ ਉਹਨਾਂ ਨੂੰ ਪਤਾ ਨਹੀਂ ਲੱਗਦਾ, ਕਿਉਂਕਿ ਉਹਨਾਂ ਦੀ ਆਪਣੀ ਬੋਲੀ ਭਾਸ਼ਾ ਦੇ ਵਿੱਚ ਇਹ ਚੀਜ਼ ਨਹੀਂ ਹੈਗੀ। ਜੀ ਜੀ ਸੋ ਜਕਾਰਾ ਮੂਵਮੈਂਟ ਤੇ ਹੋਰ ਕਈ ਆਰਗੇਨਾਈਜੇਸ਼ਨਾਂ ਨੇ ਇਸ ਦੇ ਵਿੱਚ ਇਸ ਸੰਘਰਸ਼ ਨੂੰ ਲੜਦੇ ਹੋਏ ਕਈ ਕਾਉਂਟੀਜ਼ ਦੇ ਵਿੱਚ ਹਾਂਜੀ ਇਹਨਾਂ ਨੇ ਇਸ ਦੀ ਮਾਨਤਾ ਪ੍ਰਾਪਤ ਕੀਤੀ ਆ। ਹੂੰ ਤੇ ਹੁਣ ਜਿਹੜਾ ਵੀ ਤੁਹਾਡੇ ਵੋਟ ਬੈਲਟ ਆਉਂਦਾ ਹੈ ਨਾ, ਜਦੋਂ ਹਾਂਜੀ ਉਹਦੇ ਵਿੱਚ ਇੱਕ ਪੇਪਰ ਆ ਜਾਂਦਾ ਹੈ ਨਾਲ, ਤੁਹਾਨੂੰ ਉਹਦੇ ਵਿੱਚ ਪੁੱਛ ਲੈਂਦੇ ਆ ਵੀ ਜੇ ਤੁਸੀਂ ਆਪਣਾ ਮਟੀਰੀਅਲ ਤੁਹਾਨੂੰ ਕਿਹੜੀ ਭਾਸ਼ਾ 'ਚ ਚਾਹੀਦਾ। ਜੀ ਜਿਹੜਾ ਚੋਣ ਪੱਤਰ ਆ, ਬੈਲਟ ਪੇਪਰ ਆ, ਉਹ ਤੁਹਾਨੂੰ ਬੈਲਟ ਕਿਹੜੀ ਭਾਸ਼ਾ ਦੇ ਵਿੱਚ ਜਿਹੜਾ ਉਹ ਚਾਹੀਦਾ ਆ। ਚਾਹੀਦਾ ਸੋ ਉਹਦੇ ਵਿੱਚ ਪੰਜਾਬੀ ਵੀ ਬਹੁਤ ਸਾਰੀਆਂ ਕਾਉਂਟਰੀਜ਼ ਦੇ ਵਿੱਚ ਸ਼ੁਮਾਰ ਆ। ਤੇ ਹੂੰ। ਜੇ ਆਪਾਂ ਚਾਹੁੰਦੇ ਆ ਵੀ ਪੰਜਾਬੀ 'ਚ ਵੱਧ ਤੋਂ ਵੱਧ ਹੋਣ, ਤੇ ਤਾਂ ਉਹ ਫਿਰ ਜਦੋਂ ਅਸੀਂ ਉਹ ਨੈਕਸਟ ਮੰਗੀਏ। ਉਹ ਉਸ ਦੀ ਮੰਗ ਜਿਹੜੀ ਉਹ ਕਰੀਏ। ਹਾਂ ਯੂਜੂਅਲੀ ਮੈਨੂੰ ਬੰਦਾ ਤਾਂ ਲੱਗਦਾ ਵੀ ਆਪਣੇ ਜਿਹੜੇ ਨਵੇਂ ਮੁੰਡੇ ਕੁੜੀਆਂ ਜਿਹੜੇ ਮਤਲਬ ਈਵਨ ਕਿ ਇੱਥੋਂ ਦੇ ਸਰਕਾਰੀ ਅਦਾਰਿਆਂ 'ਚ ਕੰਮ ਵੀ ਕਰਦੇ ਆ, ਉਹ ਵੀ ਪੰਜਾਬੀ ਪ੍ਰੈਫਰ ਕਰਨ, ਸੋ ਦੈਟ ਕੀ ਹਾਂ ਇਹ ਆ ਵੀ ਫਿਰ ਬਾਕੀਆਂ ਦੀ ਮਦਦ ਹੋ ਜਾਂਦੀ ਆ। ਹਾਂ। ਇਹ ਨਹੀਂ ਆ ਵੀ ਦੁਨੀਆ ਨੂੰ ਮੰਨ ਲਓ ਉਹਨਾਂ ਦੇ ਇੰਗਲਿਸ਼ ਘਰੇ ਨਹੀਂ ਦਾਦਾ ਆਉਂਦੀ ਦਾਦੀ ਹੈ, ਹਾਂ ਹਾਂ। ਉਹ ਤਾਂ ਇੱਕ ਅੱਡ ਹਾਂ। ਗੱਲ ਆ। ਵੀ ਤੁਹਾਨੂੰ ਦੋਨੋਂ ਹੀ ਆਉਂਦੀਆਂ ਆ, ਵੀ ਤੁਹਾਨੂੰ ਤੁਸੀਂ ਦੋਨੋਂ ਆਉਂਦੀਆਂ। ਤੁਹਾਨੂੰ ਹੂੰ ਇਨਫੋਰਮੇਸ਼ਨ ਜਿਹੜੀ ਆਉਣੀ ਹੈ ਤੁਹਾਡੇ ਘਰ 'ਚ, ਹਾਂਜੀ ਜਿਹੜਾ ਜਨਰਲ ਜਿਹੜੀ ਇਲੈਕਸ਼ਨ ਦਾ ਇੱਕ ਜਿਹੜਾ ਬੁੱਕਲੇਟ ਆਉਂਦੀ ਆ, ਉਹ ਹਾਂਜੀ। ਕਾਫੀ ਏਡੀ ਮੋਟੀ ਬੁੱਕਲੇਟ ਜਿਹੜੀ ਉਹ ਹੁੰਦੀ ਆ। ਠੀਕ ਹੈ ਤੇ ਉਹਦੇ ਵਿੱਚ ਹਰ ਇੱਕ ਕੈਂਡੀਡੇਟ ਦੀ ਇਨਫੋਰਮੇਸ਼ਨ, ਠੀਕ ਹੈ ਹਰ ਇੱਕ ਇਸ਼ੂ ਦੀ ਜਿਹੜੀ ਉਹ ਇਨਫੋਰਮੇਸ਼ਨ ਵੀ ਉਹ ਉਹ ਹੁੰਦੀ ਆ। ਕਿਵੇਂ ਉਹਨੂੰ ਹੱਲ ਕਰ ਹਾਂ ਉਹ ਆਪਣੇ ਇਸ਼ੂਜ਼ ਦੱਸਦਾ ਵੀ ਮੇਰਾ ਪਲੇਟਫਾਰਮ ਕੀ ਆ, ਮੈਂ ਕਿਹੜੇ ਪਲੇਟਫਾਰਮ ਤੇ ਰਨ ਕਰ ਰਿਹਾ ਜੀ ਬੇਸਿਕਲੀ, ਜਾਂ ਰਨ ਕਰ ਸੋ ਰਹੀ ਇਹ ਆ। ਪੰਜਾਬੀ ਹੋਣ ਦੇ ਨਾਤੇ ਸਾਡਾ ਦੋਹਰਾ ਫਰਜ਼ ਹੈ ਹਾਂ ਕਿ ਅਸੀਂ ਵੀ ਪੰਜਾਬੀ ਨੂੰ ਪਹਿਲ ਦੇਈਏ, ਪਹਿਲ ਦੇਈਏ ਤਾਂ ਜੋ ਹਾਂਜੀ। ਜਿੰਨੇ ਜ਼ਿਆਦਾ ਵੱਧ ਵੱਧ ਮੰਗ ਗਿਣਤੀ ਹੋਊਗੀ ਹਾਂ ਮੰਗ ਹੋਊਗੀ। ਹੋਊਗੀ, ਤੇ ਉਹਨਾਂ ਫਿਰ ਵੱਧ ਤੋਂ ਵੱਧ ਉਹਨਾਂ ਨੂੰ ਜਿਹੜੀ ਆ ਉਸ ਚੀਜ਼ ਦੇ ਵਿੱਚ ਉਹਨਾਂ ਨੂੰ ਸੇਵਾਵਾਂ ਜਿਹੜੀਆਂ ਉਹ ਦੇਣੀਆਂ ਪੈਣਗੀਆਂ। ਹਾਂ ਬਹੁਤ ਵਾਰੀ ਇਦਾਂ ਹੋਇਆ ਪ੍ਰਵੀਨ, ਜੀ ਵੀ ਆਪਣੇ ਜਿਹੜੇ ਪੰਜਾਬੀ ਆ ਉਹਨਾਂ ਨੇ ਬੈਲਟ ਮੰਗਿਆ ਜੀ ਪੰਜਾਬੀ ਦੇ ਵਿੱਚ, ਜੀ ਪਰ ਉੱਥੇ ਅੱਗੋਂ ਬੈਠੇ ਜਿਹੜੇ ਆਪਣੇ ਕਈ ਲੋਕ ਉਹ ਕਹਿੰਦੇ ਹਿੰਦੀ 'ਚ ਲੈ ਲਓ, ਜਾਂ ਕਿਸੇ ਅੱਛਾ, ਹੋਰ ਦੇ ਓਹੋ। ਵਿੱਚ ਜਿਹੜਾ ਉਹ ਕਰ ਲਓ। ਕਈ ਵਾਰੀ ਇਦਾਂ ਕਈਆਂ ਨੇ ਸਾਡੇ ਕਾਲਰਸ ਨੇ ਪਹਿਲਾਂ ਵੀ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਜੀ ਗੱਲ ਕਰਕੇ ਜਿਹੜਾ ਇਹ ਚੀਜ਼ ਜਿਹੜੀ ਉਹ ਦੱਸੀ ਆ। ਪਰ ਆਪਾਂ ਪ੍ਰੈਫਰ ਕਰੀਏ ਵੀ ਪੰਜਾਬੀ ਵਿੱਚ ਵੀ ਵੋਟ ਪਾਉਣ ਦੇ ਲਈ ਜਿਹੜਾ ਉਹ ਤੁਹਾਨੂੰ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਤੁਸੀਂ ਮੰਗੋ ਸਗੋਂ ਹਾਂ ਤੁਸੀਂ ਮੰਗੋ ਪੰਜਾਬੀ ਦੇ ਵਿੱਚ ਸੋ ਐਲਾਮੀਡਾ, ਸੈਕਰਾਮੈਂਟੋ, ਜੀ। ਕੰਟਰਾ ਕੋਸਟਾ, ਸੈਨ ਹੋਕੀਨ, ਜੀ। ਫ੍ਰੈਜ਼ਨੋ, ਸੈਂਟਾ ਕਲਾਰਾ, ਕਰਨ ਕਾਉਂਟੀ, ਸਟੈਨਿਸਲਾਸ, ਮਡੇਰਾ, ਹੂੰ ਸੈਂਟਰ, ਮਰਸੈਡ ਤੇ ਪਲੇਸਰ, ਹੂੰ ਸਟਰ ਸੌਰੀ, ਇਹ ਜਿਹੜੇ ਮੈਂ ਹੁਣ ਡਿਸਟ੍ਰਿਕਟਸ ਦਾ ਨਾਂ ਲਿਆ, ਕਾਉਂਟੀਜ਼ ਦਾ ਨਾਂ ਲਿਆ, ਇਹਨਾਂ ਸਾਰਿਆਂ ਦੇ ਵਿੱਚ ਪੰਜਾਬੀ 'ਚ ਸਮੱਗਰੀ ਉਪਲਬਧ ਆ। ਲੈ ਜੀ ਇਹ ਹੁਣ ਸੁਣ ਲੈਣ ਸਾਡੇ ਹਾਂ 56 ਜਿਹੜੀਆਂ ਉਹ ਜਿਹੜੀਆਂ ਵੱਖ-ਵੱਖ ਕਾਉਂਟੀਜ਼ ਜਿਹੜੀਆਂ ਹੈਗੀਆਂ, ਜ਼ਿਲ੍ਹੇ ਹਾਂਜੀ। ਵਗੈਰਾ ਜਿਹੜੇ ਹੈਗੇ ਆ, ਹੂੰ ਉਹਨਾਂ ਵਿੱਚੋਂ ਜੇ ਆਪਾਂ ਦੇਖੀਏ ਤਾਂ 12 ਜਿਹੜੀਆਂ ਕਾਉਂਟੀਜ਼ ਆ ਉਹਨਾਂ ਵਿੱਚ ਪੰਜਾਬੀ ਸਮੱਗਰੀ ਉਪਲਬਧ ਆ। ਤੁਸੀਂ ਮੰਗ ਕਰ ਸਕਦੇ ਆ ਉੱਥੇ। ਹਾਂ ਜੇ ਇਸ ਵਾਰ ਨਹੀਂ ਤਾਂ ਅਗਲੀਆਂ ਇਲੈਕਸ਼ਨਸ ਦੇ ਲਈ ਤੁਸੀਂ ਉਸ ਨੂੰ ਟਿਕ ਮਾਰਕ ਕਰਕੇ ਘੱਲੋ, ਤਾਂ ਜੋ ਅਗਲੀ ਵਾਰੀ ਤੁਹਾਨੂੰ ਜਿਹੜਾ ਬੈਲਟ ਆ ਉਹ ਆਵੇ ਤਾਂ ਉਹ ਪੰਜਾਬੀ ਦੇ ਵਿੱਚ ਜਿਹੜਾ ਬਿਲਕੁਲ ਭਾਈ, ਗੁੜ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ, ਗੁੜ ਪਾਉਣ ਦੇ ਨਾਲ ਹੀ ਗੁੜ ਪਾਉਣ ਦੇ ਨਾਲ। ਸੋ ਪੰਜਾਬੀ ਕਈ ਵਾਰੀ ਆਪਾਂ ਵੇਖਿਆ ਨਾ ਫੇਸਬੁੱਕ ਤੇ ਕੋਈ ਇੰਗਲਿਸ਼ ਦੇ ਵਿੱਚ ਨਾਂ ਲਿਖਿਆ ਵੀ ਫਲਾਨਾ ਸਿੰਘ, ਢਿੱਲੋਂ, ਬਰਾੜ, ਸਿੱਧੂ, ਸ਼ਰਮਾ, ਗੁਪਤਾ, ਹਨਾ, ਆਪਾਂ ਨੂੰ ਕਹਿੰਦਾ ਤੂੰ ਪੰਜਾਬੀ 'ਚ ਨਹੀਂ ਲਿਖਿਆ। ਜਦੋਂ ਬੈਲਟ ਦੀ ਮੰਗ ਆਉਂਦੀ ਉਦੋਂ ਕਹਿੰਦੇ ਭਾਈ ਚੱਲ ਹਿੰਦੀ 'ਚ ਹੀ ਦੇ ਦਿਓ। ਸੋ ਇਹ ਕਈ ਥਾਂ ਤੁਹਾਡੇ ਆਪਣੇ ਇਖਲਾਕੀ ਫਰਜ਼ ਦੇ ਮੇਰੇ ਹਿਸਾਬ ਨਾਲ ਤਾਂ ਬਣ ਜਾਂਦੇ ਵੀ ਤੁਸੀਂ, ਜੇ ਤੁਹਾਡੇ 'ਚ ਉਹ ਜਜ਼ਬਾ ਹੈ, ਜੇ ਤੁਹਾਨੂੰ ਲੱਗਦਾ ਕਿ ਇਹ ਸਾਡੀ ਮਾਂ ਬੋਲੀ ਇੱਥੇ ਰਵੇ, ਸਾਡੇ ਬੱਚੇ ਸਿੱਖਣ, ਅਸੀਂ ਬੋਲਦੇ ਰਹੀਏ, ਇੱਥੋਂ ਦੇ ਸਿਸਟਮ ਦੇ ਵਿੱਚ ਅਸੀਂ ਆਈਏ, ਇੱਕ ਪੰਜਾਬੀ ਦੇ ਤੌਰ ਤੇ ਆਈਏ, ਹਨਾ, ਤਾਂ ਇਹ ਤਹਈਆ ਦਾ ਤੁਹਾਨੂੰ ਸਗੋਂ ਕਰਨਾ ਪਊਗਾ। ਜੀ ਇਹ ਚੰਗੀ ਗੱਲ ਜਿਹੜੀ ਉਹ ਹੋਊਗੀ। ਆਪਾਂ ਬਹੁਤ ਸਾਰੇ ਉਹਨਾਂ ਲੋਕਾਂ ਦਾ ਫਾਇਦਾ ਜਿਹੜਾ ਉਹ ਕਰਾਂਗੇ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਵੀ ਕਿੱਦਾਂ ਵੋਟ ਪਾਉਣੀ ਆ। ਹੁਣ ਵੀ ਆਪਾਂ ਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਪ੍ਰਵੀਨ ਜੀ ਵੀ ਬਜ਼ੁਰਗ ਸਾਨੂੰ ਕਹਿੰਦੇ ਆ ਮੈਨੂੰ ਹੁਣ ਸਾਨੂੰ ਬੈਲਟ ਤਾਂ ਆ ਗਿਆ ਵੀ ਹੁਣ ਕੀ ਕਰੀਏ ਕਿਹਨੂੰ ਵੋਟ ਪਾਉਣੀ ਆ। ਉਹ ਤਾਂ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਵੀ ਕਿਹਨੂੰ ਵੋਟ ਪਾਉਣੀ, ਉਹ ਤਾਂ ਤੁਹਾਡੀ ਆਪਣੀ ਇੱਛਾ ਆ। ਹਾਂਜੀ
ਪਰ ਅਸੀਂ ਤੁਹਾਨੂੰ ਕਿਸ ਤਰੀਕੇ ਨਾਲ ਕਰਨੀ ਆ, ਹਾਂਜੀ ਇਹਦੇ ਲਈ ਜਿਹੜੀਆਂ ਬਹੁਤ ਸਾਰੀਆਂ ਸੁਵਿਧਾਵਾਂ ਉਪਲਬਧ ਨੇ, ਹੂੰ ਤੇ ਜਿਹੜੀਆਂ ਮੈਂ ਤੁਹਾਨੂੰ ਦੱਸਿਆ, ਜਿਹੜੇ ਆਲਾਮੀਡਾ, ਸੈਕਰਾਮੈਂਟੋ, ਕੰਟਰਾ ਕੋਸਟਾ, ਸੈਨ ਮਕੀਨ, ਹੂੰ ਫ੍ਰੈਜ਼ਨੋ, ਸੈਂਟਾ ਕਲਾਰਾ, ਜੀ ਸਟੈਨਿਸਲਾਸ, ਮਡੇਰਾ, ਕਰਨ, ਸਟਰ, ਮਰਸੈਡ ਤੇ ਪਲੇਸਰ, ਇਹਨਾਂ ਦੇ ਵਿੱਚ ਆਲਰੇਡੀ ਉਪਲਬਧ ਆ। ਜੀ ਜੀ ਸੋ ਤੁਸੀਂ ਇਹਨਾਂ ਨੂੰ ਕਾਲ ਕਰਕੇ ਇਹਨਾਂ ਤੋਂ ਪੰਜਾਬੀ ਦੇ ਵਿੱਚ ਮਦਦ ਜਿਹੜੀ ਉਹ ਹੂੰ ਲੈ ਸਕਦੇ ਹੈਗੇ ਆ। ਸੋ ਉਹ ਅਨੁਵਾਦ ਕੱਲੀ ਕੀਤੇ ਤੁਸੀਂ ਹੋਏ। ਵੋਟ ਨਹੀਂ ਪਾ ਸਕਦੇ, ਮੇਰੇ ਖਿਆਲ ਨਾਲ ਜਿਹੜਾ ਉਮੀਦਵਾਰਾਂ ਬਾਰੇ ਜੋ ਵੀ ਉਹਨਾਂ ਦਾ ਪਲਾਨ ਆ, ਜੋ ਉਹਨਾਂ ਨੇ ਕਰਨਾ ਚਾਹੁੰਦੇ ਆ, ਸ਼ਾਇਦ ਉਹ ਵੀ ਦੇਖੋ ਪੰਜਾਬੀ ਇੰਨਾ ਚ। ਤਾਂ ਉਹ ਤੁਹਾਨੂੰ ਨਹੀਂ ਦੱਸਣਗੇ ਮੇਬੀ, ਜੀ 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 ਪਰ ਇਹ ਆ ਵੀ ਜੇ ਉਹ ਜ਼ਿਆਦਾ ਮੰਗ ਹੋਊਗੀ ਹਾਂ ਤਾਂ ਉਹ ਬੰਦੇ ਫਿਰ ਉਹ ਲੈਂਗੁਏਜ ਦੇ ਵਿੱਚ, ਉਸ ਭਾਸ਼ਾ ਦੇ ਵਿੱਚ ਪੈਂਫਲੇਟ ਛੱਡਣਗੇ, ਹੂੰ ਜਾਂ ਉਹਨਾਂ ਲੋਕਾਂ ਨੂੰ ਆਪਣੇ ਪਲੇਟਫਾਰਮ ਦੇ ਵਿੱਚ ਉਹਨਾਂ ਦੀ ਬੋਲੀ ਦੇ ਵਿੱਚ ਦੱਸਣਾ ਸ਼ੁਰੂ ਕਰਨਗੇ। ਸ਼ੁਰੂ ਕਰ ਹੁੰਦਾ ਆ, ਹਾਂਜੀ ਇਦਾਂ ਹੁੰਦਾ ਆ। ਹੁਣ ਸਪੈਨਿਸ਼ ਦੇ ਵਿੱਚ ਹਰ ਇੱਕ ਚੀਜ਼ ਉਪਲਬਧ ਆ। ਹੂੰ ਬਹੁਤ ਜਿੱਦਾਂ ਸੈਨ ਹੋਜ਼ੇ ਵਾਲੇ ਪਾਸੇ ਆਪਾਂ ਜਾਂਦੇ ਹਾਂ, ਉਧਰ ਬੇ ਏਰੀਆ ਦੇ ਵਿੱਚ ਹਾਂਜੀ ਵੀਅਤਨਾਮੀ ਕਮਿਊਨਿਟੀ ਬਹੁਤ ਆ। ਹੂੰ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਹੁੰਦਾ, ਮੈਂਡਰਿਨ ਦੇ ਵਿੱਚ ਜਿਹੜੀ ਆ ਉਹ ਹੁੰਦੀ ਆ। ਹੁਣ ਕਈ ਥਾਵਾਂ ਦੇ ਉੱਤੇ ਅਰਬੀ ਦੇ ਵਿੱਚ ਆ, ਹੋਰ ਪੰਜਾਬੀ ਚ ਵੀ ਆ, ਹਿੰਦੀ ਚ ਵੀ ਆ। ਸੋ ਉਹ ਉਹਨਾਂ ਨੂੰ ਸਮੱਗਰੀ ਉਪਲਬਧ ਕਰਾਉਣੀ ਹੀ ਜਿਹੜੀ ਉਹ ਪੈਂਦੀ ਆ। ਲੋੜ ਤਾਂ ਬਣਾਉਣੀ ਪਊ। ਹਾਂ, ਲੋੜ ਆਪ ਜਿਹੜੀ ਉਹ ਆਪਾਂ ਬਣਾਉਣੀ ਪੈਣੀ। ਇਹ ਜਿਹੜੀਆਂ ਕਾਉਂਟਰੀਜ਼ ਅਸੀਂ ਇੱਥੇ ਆਪਣੀ ਵਸੋਂ ਕਾਫੀ ਹੈਗੀ ਆ, ਸੋ ਆਪਾਂ ਇੱਥੇ ਵੱਧ ਤੋਂ ਵੱਧ ਜਿਹੜੀ ਆ ਵੋਟ ਪਾਉਣ ਵੱਲ ਨੂੰ ਜਿਹੜਾ ਉਹ ਵਧੀਏ। ਤੇ ਵੋਟ ਜੇ ਨਹੀਂ ਪਾਉਂਗੇ, ਉਦਾਂ ਚਲੋ ਲੋਕ ਕਹਿ ਦਿੰਦੇ ਵੀ ਤੁਹਾਡਾ ਹੱਕ ਨਹੀਂ ਬਣਦਾ ਸਵਾਲ ਕਰਨ ਦਾ। ਨਹੀਂ, ਸਵਾਲ ਕਰਨ ਦਾ ਤੇ ਹਰ ਇੱਕ ਦਾ ਹੀ ਹੱਕ ਬਣਦਾ, ਵੀ ਜਿਹੜਾ ਟੈਕਸ ਦਿੰਦਾ ਆ ਤੇ ਉਹ ਸਵਾਲ ਕਰ ਸਕਦਾ ਆ, ਵੀ ਹਰ ਇੱਕ ਦੇ ਕੀ ਆ। ਪਰ ਇਹ ਵੀ ਵੋਟ ਪਾ ਕੇ ਤੁਸੀਂ ਉਹਨਾਂ ਲੋਕਾਂ ਨੂੰ ਕਰ ਸਕਦੇ ਆ, ਜੇ ਤੁਸੀਂ ਕਿਸੇ ਤੋਂ ਨਾ ਖੁਸ਼ ਆ ਤੇ ਜਾਂ ਤੁਹਾਨੂੰ ਕੋਈ ਚੰਗਾ ਲੱਗਦਾ। ਦੋ ਤਰੀਕੇ ਦੇ ਨਾਲ ਹੀ ਬੰਦਾ ਵੋਟ ਪਾਉਂਦਾ ਆ, ਇਹਨੂੰ ਲਾਉਣਾ ਆ ਤੇ ਇਹਨੂੰ ਜਿਤਾਉਣਾ, ਇਹਨੂੰ ਜਿਤਾਉਣਾ ਹਨਾ, ਏਦਾਂ ਹੀ ਹੁੰਦਾ। ਲਾਉਣ ਵਾਲਾ ਕੰਮ ਤਾਂ ਫਿਰ ਹੈਗਾ ਹੀ ਹੈ ਨਾ ਹਨਾ ਵੀ, ਹਾਂ ਵੀ ਉਹ ਹੁੰਦਾ ਵੀ ਤੰਗ ਆਏ ਪਏ ਆ, ਕਰਦੇ ਤੁਸੀਂ ਕੁਝ ਨਹੀਂ ਆ। ਹਰ ਵਾਰੀ ਤੁਸੀਂ ਆਉਂਦੇ ਆ, ਝੋਲੀ ਅੱਡ ਕੇ ਫੰਡ ਰੇਜ਼ਿੰਗ ਕਰਕੇ ਚੱਲ ਜਾਂਦੇ ਆ, ਤੇ ਕਰਦੇ ਤੁਸੀਂ ਕਰਾਉਂਦੇ ਸਾਡੇ ਲਈ ਜਿਹੜਾ ਕੁਝ ਵੀ ਨਹੀਂ। ਹਾਂ, ਹੁਣ ਕਿਉਂ ਨਹੀਂ ਕਰਦਾ, ਕੀ ਨਹੀਂ ਕਰਦਾ, ਕਿਉਂ ਨਹੀਂ ਕਰਦਾ, ਇਹ ਤਾਂ ਹੁਣ ਵੋਟਰ ਨੇ ਤੈਅ ਕਰਨਾ। ਸੋ ਅੱਜ ਆਪਾਂ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਆਮ ਚੋਣਾਂ ਆ, ਇਸ ਦੇ ਬਾਬਤ ਗੱਲਬਾਤ ਕਰ ਰਹੇ ਹਾਂ। ਔਰ ਇਹਦੇ ਵਿੱਚ ਇੱਕ ਬੜੀ ਅਹਿਮ ਜਾਣਕਾਰੀ ਹੈ ਕਿ ਜਿਹੜੇ ਰਾਜ ਕਰਨਵੀਰ ਸਿੰਘ ਜੀ ਨੇ ਕੁਝ ਕਾਉਂਟੀਜ਼ ਦੇ ਨਾਂ ਦੱਸੇ ਨੇ, ਉੱਥੇ ਜਿਹੜੀ ਚੋਣ ਸਮੱਗਰੀ ਹੈ, ਹਾਲਾਂਕਿ ਪੈਂਫਲੇਟ ਬਾਰੇ ਜਾਂ ਉਮੀਦਵਾਰਾਂ ਬਾਰੇ ਨਹੀਂ ਮੈਂ ਕਹਿ ਸਕਦਾ, ਪਰ ਜਿਹੜੀ ਚੋਣ ਸਮੱਗਰੀ ਹੈ ਉਹ ਉਪਲਬਧ ਆ। ਤੁਸੀਂ ਉਹਦੀ ਵਰਤੋਂ ਕਰੋ ਵੱਧ ਤੋਂ ਵੱਧ। ਉਹਦੇ ਵਿੱਚ ਲਿਖਿਆ, ਜਿਹੜੇ ਘੇਸਲ ਮਾਰ ਜਾਂਦੇ ਨੇ, ਘੋਲ ਕਰ ਜਾਂਦੇ ਨੇ ਮੇਰੇ ਵਰਗੇ, ਤਾਂ ਉਹ ਜ਼ਰੂਰ ਇਸ ਤੇ ਤਹਈਆ ਕਰਨ ਕਿ ਪੰਜਾਬੀ ਦੇ ਵਿੱਚ ਲੈ ਕੇ ਪੜ੍ਹ ਲੈਣ, ਜਾਂ ਜੋ ਜਿੰਨਾ ਕਰ ਸਕਦੇ ਆ ਇਹ ਸਿਸਟਮ ਦੇ ਵਿੱਚ ਹਿੱਸੇਦਾਰੀ। ਵੋਟ ਜ਼ਰੂਰ ਪਾਓ, ਵੋਟ ਪਾਉਣਾ ਜ਼ਰੂਰੀ ਆ। ਤੇ ਨਾਲ ਜਿਹੜੀ ਪੰਜਾਬੀ ਵਾਲੀ ਅਸੀਂ ਗੱਲ ਕਰ ਰਹੇ ਹਾਂ, ਉਹਦੇ ਤੇ ਵੀ ਧਿਆਨ ਦਿਓ। ਦੋਹਰੇ ਫਰਜ਼ ਸਾਡੇ ਇੱਥੇ ਪੰਜਾਬੀਆਂ ਦੇ ਬਣ ਜਾਂਦੇ। ਇੱਕ ਪ੍ਰਵੀਨ, ਆਪਾਂ ਕਾਲਰ ਲੈਨੇ ਆ ਤੇ ਫਿਰ ਇਹ ਆਪਾਂ ਬ੍ਰੇਕ ਵੱਲ ਨੂੰ ਵਧਣਾ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਕੈਲੀਫੋਰਨੀਆ ਦੀ ਅਸੈਂਬਲੀ ਡਿਸਟ੍ਰਿਕਟ 35 ਦੇ ਲਈ ਇੱਕ ਆਪਣੀ ਪੰਜਾਬੀ ਸਿੱਖ ਕੁੜੀ ਡਾਕਟਰ ਜਸਮੀਤ ਪੈਂਸ, ਉਹ ਇਲੈਕਸ਼ਨ ਰਨ ਕਰ ਰਹੀ ਆ। ਉਹਦੇ ਨਾਲ ਗੱਲਬਾਤ ਜਿਹੜੀ ਉਹ ਆਪਾਂ ਫਿਰ ਪੇਸ਼ ਕਰਦੇ ਹਾਂ। ਹਾਂਜੀ ਮਨਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਵਾਂ ਭਰਾਵਾਂ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਆ, ਲਾਈਕ ਜਿਸ ਤਰ੍ਹਾਂ ਮੇਰੇ ਵਰਗੇ ਨਿਊ ਵੋਟਰ ਆ, ਜਿਸ ਤਰ੍ਹਾਂ ਇਹ ਪਾਰਟੀ ਜਿਹੜੀ ਤੋਂ ਵੀ ਮੰਨ ਲਓ ਡੀਐਮਈ ਤੇ ਲਾਇਸੈਂਸ ਤੇ ਉਹ ਕਰਦੇ ਤੇ ਰਜਿਸਟਰ ਕਰ ਲਈ, ਕੀ ਅਸੀਂ ਵੋਟ ਦੂਜੀ ਪਾਰਟੀ ਨੂੰ ਪਾ ਸਕਦੇ ਹਾਂ? ਬਿਲਕੁਲ ਬਿਲਕੁਲ। ਇਹ ਵਾਲੀ ਜਿਹੜੀ ਇਲੈਕਸ਼ਨ, ਚੰਗਾ ਕੀਤਾ ਤੁਸੀਂ ਇਹ ਸਵਾਲ ਪੁੱਛਿਆ, ਬਹੁਤ ਭੁਲੇਖਾ ਕਈਆਂ ਨੂੰ ਜਿਹੜਾ ਉਹ ਰਹਿੰਦਾ। ਥੈਂਕ ਯੂ ਫॉर ਯੋਰ ਕੁਐਸਚਨ। ਜਦੋਂ ਹੁਣ ਇਹ ਵਾਲੀ ਇਲੈਕਸ਼ਨ ਆ ਨਾ, ਇਹਦੇ ਵਿੱਚ ਤੁਸੀਂ ਜਿਹੜੀ ਮਰਜ਼ੀ ਪਾਰਟੀ ਦੇ ਬੰਦੇ ਨੂੰ ਵੋਟ ਪਾ ਸਕਦੇ ਆ। ਜਿਹੜੀ ਪਾਰਟੀ ਦੇ ਨਾਲ ਤੁਸੀਂ, ਜਿੱਦਾਂ ਮਨਿੰਦਰ ਜੀ ਤੁਸੀਂ ਸਵਾਲ ਪੁੱਛਿਆ ਨਾ, ਮੰਨ ਲਓ ਵੀ ਤੁਸੀਂ ਡੈਮੋਕ੍ਰੇਟ ਜਾਂ ਰਿਪਬਲਿਕਨ ਜਾਂ ਗ੍ਰੀਨ ਪਾਰਟੀ ਨੂੰ ਰਜਿਸਟਰ ਹੋਏ ਆ, ਉਹਨਾਂ ਦੀਆਂ ਜਦੋਂ ਪ੍ਰਾਇਮਰੀਜ਼ ਹੁੰਦੀਆਂ ਜੂਨ ਦੇ ਵਿੱਚ, ਵੀ ਕਿਹੜਾ ਉਮੀਦਵਾਰ ਉਸ ਪਾਰਟੀ ਦੇ ਵੱਲੋਂ ਜਾਵੇ, ਉਦੋਂ ਸਿਰਫ ਉਸ ਪਾਰਟੀ ਦੇ ਹੀ ਰਜਿਸਟਰਡ ਵੋਟਰ ਉਹਨਾਂ ਇਲੈਕਸ਼ਨਾਂ 'ਚ ਹਿੱਸਾ ਲੈ ਸਕਦੇ ਆ। ਉਹ ਬੇਸਿਕਲੀ ਪਾਰਟੀ ਦੀ ਅੰਦਰੂਨੀ ਵੋਟ ਹੁੰਦੀ ਆ। ਇਹ ਦੋ ਤਰ੍ਹਾਂ ਦੀ ਵੋਟ। ਉਹ ਪਾਰਟੀ ਦੀ ਅੰਦਰੂਨੀ ਵੋਟ ਆ, ਇਹ ਜਿਹੜੀ ਆ ਮੇਨ ਉਸ ਸੀਟ ਦੀ, ਉਸ ਅਹੁਦੇ ਦੀ ਵੋਟ ਆ। ਸੋ ਤੁਸੀਂ ਬਿਲਕੁਲ ਉਹ ਆਪਣੀ ਪਾਰਟੀ ਜਿਹੜੀ ਵੀ ਤੁਸੀਂ ਰਜਿਸਟਰ ਕੀਤਾ, ਉਸ ਤੋਂ ਉਲਟ ਵਾਲੇ ਬੰਦੇ ਨੂੰ ਬਿਲਕੁਲ ਪਾ ਸਕਦੇ ਹੋ। ਰਜਿਸਟਰਾਂ ਤਾਂ ਤੁਸੀਂ ਵਿੱਚ ਨਹੀਂ ਰਿਆਇਤ ਦੇ ਸਕਦੇ। ਹਾਂਜੀ ਹਾਂਜੀ, ਉਹ ਇਹੋ ਹੀ ਭਾਜੀ ਪੁੱਛਣਾ, ਕਿਉਂਕਿ ਮੈਨੂੰ ਵੀ ਕਨਫਿਊਜ਼ਨ ਸੀ ਵੀ ਮੈਂ ਅਕਾਲੀਆਂ ਨੂੰ ਵੀ ਨਹੀਂ ਪਾਉਣੀ ਤੇ ਕਾਂਗਰਸ ਨੂੰ ਵੀ ਪਾਉਣੀ ਤੇ ਹੋਰ ਕਿਹਨੂੰ ਪਾਉਣੀ ਹੈ, ਤੇ ਕਿੱਦਾਂ ਪਾ ਸਕਦੇ ਕਿ ਨਹੀਂ ਪਾ ਸਕਦੇ? ਪਾ ਸਕਦੇ ਜੀ, ਪਾ ਸਕਦੇ ਹਾਂ। ਇਹ ਵਾਲੀ ਦੇ ਵਿੱਚ ਜਿੰਨੂੰ ਮਰਜ਼ੀ ਪਾ ਸਕਦੇ ਜੀ। ਥੈਂਕ ਯੂ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਚਲੋ ਇਹ ਵੀ ਆਪਾਂ ਸਾਫ਼ ਕਰਦੇ ਚੱਲੀਏ ਵੀ ਚਲੋ ਅਕਾਲੀ ਕਾਂਗਰਸੀਆਂ ਦਾ ਇੱਥੇ ਨਹੀਂ ਹੈਗੇ। ਰੌਲਾ ਇਹ ਆ ਵੀ ਜੇ ਮੰਨ ਲਓ ਇਨ ਕੇਸ ਆਪਾਂ ਕਹਿੰਦੇ ਵੀ ਭਾਈ ਤੁਸੀਂ ਕਾਂਗਰਸ ਦੇ ਆ ਤਾਂ ਕਾਂਗਰਸ ਦੀ ਰਾਏ ਰੱਖ ਸਕਦੇ ਆ। ਰੱਬ ਨਾ ਕਰੇ ਕਈ ਵਾਰੀ ਜ਼ਬਾਨ ਫਿਸਲ ਜੇ ਤੁਸੀਂ ਕਾਂਗਰਸ ਨੂੰ ਵੋਟ ਪਾ ਲਓ
ਤਾਂ ਉਹ ਕਹਿਣਗੇ ਜੀ ਪੰਜਾਬੀ ਰੇਡੀਓ ਯੂਐਸਏ ਵਾਲੇ ਤਾਂ ਆਪ ਕਹਿੰਦੇ ਕਾਂਗਰਸ ਨੂੰ ਵੋਟਾਂ ਪਾ ਲਓ। ਸੋ ਇਹ ਇੱਕ ਜੀ ਜੀ ABC ਦੇ ਵਿੱਚ ਆਪਾਂ ਵੰਡ ਲੈਂਦੇ ਹਾਂ। ਚਲੋ ਇਹ ਆਲਦੋ ਇੱਥੇ ਸਿਸਟਮ ਨੂੰ ਬੜੇ ਸਵਾਲ ਕਰਦੇ ਨੇ ਵੀ ਯਾਰ 2 ਪਾਰਟੀ ਸਿਸਟਮ ਕਿਉਂ, ਹਾਂਜੀ ਤੀਜੀ ਪਾਰਟੀ ਦਾ ਜਿਹੜਾ ਉਹ ਆਧਾਰ ਬਣਦਾ ਨਹੀਂ, ਟਰਾਈ ਕਰਦੇ ਆ ਅੱਛਾ ਪਰ ਵਿਚਾਰਿਆਂ ਦਾ ਆਧਾਰ ਬਣਨ ਨਹੀਂ ਦਿੱਤਾ ਜਾਂਦਾ ਜਾਂ ਬਣਦਾ ਨਹੀਂ। ਲੋਕ ਅਜਿਹੇ 2 ਪਾਰਟੀ ਸਿਸਟਮ 'ਚ ਫਸੇ ਆ, ਉਹਨਾਂ ਨੂੰ ਉੱਥੇ ਵਾਲੀ ਪੋਲਿਟਿਕਸ ਜਿਹੜੇ ਇੱਥੇ ਦੇ ਖਪੇ ਆ, ਉਹ ਕਹਿੰਦੇ ਯਾਰ ਇਹਦੇ ਨਾਲੋਂ ਤਾਂ ਸਾਨੂੰ ਕੋਈ ਹੋਰ ਮੌਕਾ ਤਾਂ ਮਿਲੇ ਕਿਸੇ ਹੋਰ ਨੂੰ ਜਿਹੜਾ ਚੁਣਨ ਦਾ, ਮਿਲਦਾ ਨਹੀਂ। ਉੱਥੇ ਵਾਲੇ ਕਹਿੰਦੇ ਯਾਰ ਇੱਥੇ ਇੰਨੀਆਂ ਆਜ਼ਾਦੀਆਂ ਹੋ ਜਾਂਦੀਆਂ ਪਤਾ ਨਹੀਂ ਲੱਗਦਾ ਕਿਹਨੂੰ ਪਾਈਏ। ਸੋ ਇਹ ਦੋਨਾਂ ਹੀ ਜਿਹੜੇ ਸਿਸਟਮ ਦੇ ਆਪਣੇ ਆਪਣੇ ਫਾਇਦੇ, ਆਪੋ ਆਪਣੇ ਨੁਕਸਾਨ ਜਿਹੜੇ ਆ ਉਹ ਰਹਿੰਦੇ ਨੇ। ਚੋਇਸ ਘੱਟ ਹੁੰਦੀ ਆ ਇਹਦੇ ਵਿੱਚ। ਇਹ ਹੁੰਦਾ ਵੀ ਇੱਕੋ ਪਾਰਟੀ ਦੇ ਕਈ ਉਮੀਦਵਾਰ, ਜਿੱਦਾਂ ਇਹਨਾਂ ਨੇ ਰਜਿਸਟਰਡ ਵੋਟਰ ਦੀ ਗੱਲ ਕੀਤੀ ਨਾ ਪਾਰਟੀ ਦੀ, ਇੱਕੋ ਪਾਰਟੀ ਦੇ ਕਈ ਵੋਟਰਾਂ ਦੀ ਹਰ ਮੁੱਦੇ ਤੇ ਵੱਖਰੀ ਰਾਏ ਹੋ ਸਕਦੀ ਆ। ਠੀਕ ਆ। ਤੁਸੀਂ ਫਿਰ ਉਹ ਜਿਹੜੀ ਪ੍ਰਾਇਮਰੀ ਵੋਟਾਂ ਹੁੰਦੀਆਂ ਉਹਦੇ ਵਿੱਚ ਉਸ ਪਾਰਟੀ ਦੇ ਮੈਂਬਰ ਹੋਣ ਦਾ ਉਹ ਤੁਹਾਡਾ ਉੱਥੇ ਪਹਿਲਾਂ ਉਹ ਫਰਜ਼ ਅਦਾ ਕਰਨਾ ਆ ਵੀ ਤੁਸੀਂ ਉਹ ਕੈਂਡੀਡੇਟ ਉਹਨਾਂ ਸਾਰਿਆਂ ਦੇ ਵਿੱਚੋਂ ਉਸ ਮੈਦਾਨ 'ਚ ਚੁਣੋ ਜਿਹੜਾ ਤੁਹਾਡੇ ਇਸ਼ੂਜ਼ ਦੇ ਨਾਲ ਮੇਲ ਖਾਂਦਾ। ਫਿਰ ਉਹਨਾਂ ਵਿੱਚੋਂ ਜਿਹੜਾ ਵੀ ਚੁਣਿਆ ਗਿਆ, ਯੂਜਲੀ ਕੀ ਹੁੰਦਾ ਆ, ਲੋਕ ਕੀ ਕਰਦੇ ਆ ਵੀ ਉਹ ਆਪੋ ਆਪਣੀ ਪਾਰਟੀ ਦੇ ਹਿਸਾਬ ਦੇ ਨਾਲ ਹੀ ਵੋਟ ਪਾ ਜਾਂਦੇ ਆ, ਪਰ ਕੋਈ ਬੰਦਿਸ਼ ਨਹੀਂ ਆ ਵੀ ਕਿਉਂਕਿ ਅਗਲੇ ਨੇ ਰਜਿਸਟਰ ਤਾਂ ਹੀ ਉਸ ਪਾਰਟੀ ਦੇ ਨਾਲ ਕੀਤਾ ਵੀ ਕਿਉਂਕਿ ਵੀ ਉਹਨੂੰ ਲੱਗਦਾ ਵੀ ਮੇਰੀਆਂ ਵੈਲਿਊਜ਼ ਦੇ ਨਾਲ ਉਹਦੀਆਂ ਵੈਲਿਊਜ਼ ਮੈਚ ਕਰਦੀਆਂ ਆ। ਪਰ ਬਹੁਤ ਵਾਰੀ ਲੋਕ ਆਪਣੀ ਰਜਿਸਟ੍ਰੇਸ਼ਨ ਚੇਂਜ ਕਰਦੇ ਆ, ਡੈਮੋਕ੍ਰੇਟ ਤੋਂ ਰਿਪਬਲਿਕਨ ਹੁੰਦੇ ਆ, ਰਿਪਬਲਿਕਨ ਤੋਂ ਡੈਮੋਕ੍ਰੇਟ ਹੁੰਦੇ ਆ, ਇੰਡੀਪੈਂਡੈਂਟ ਤੋਂ ABC, ਦੋਨੋਂ ਪਾਸੇ ਨੂੰ ਜਿਹੜੇ ਉਹ ਜਾ ਸਕਦੇ ਆ, ਜਾਂ ਦੋਨਾਂ ਤੋਂ ਖਪੇ ਹੋਏ ਕਹਿੰਦੇ ਵੀ ਅਸੀਂ ਇੰਡੀਪੈਂਡੈਂਟ ਬਣ ਜਾਣਾ ਆ। ਸੋ ਇਹ ਅਕਸਰ ਚੱਲਦਾ ਰਹਿੰਦਾ ਹੈ। ਤੇ ਇਸੇ ਦੇ ਵਿੱਚ ਹੀ ਮੈਂ ਬ੍ਰੇਕ ਵੱਲ ਨੂੰ ਵਧਣਾ ਤੇ ਫਿਰ ਉਹ ਅਗਲੀ ਇੰਟਰਵਿਊ ਵੱਲ ਨੂੰ, ਤੇ ਇਸੇ ਦੇ ਵਿੱਚ ਮੈਂ ਦੱਸਦਾ ਚਾਹਾਂ ਤੁਸੀਂ ਕਿਸੇ ਵੀ ਟਾਈਮ ਆਪਣੀ ਵੋਟਿੰਗ ਰਜਿਸਟ੍ਰੇਸ਼ਨ ਨੂੰ ਅਪਡੇਟ ਕਰ ਸਕਦੇ ਆ। ਠੀਕ ਆ, ਕੋਈ ਬੰਦਿਸ਼ ਨਹੀਂ ਆ ਕਿੰਨੀ ਵਾਰੀ ਕਰਨੀ ਆ, ਚਾਹੇ ਐਵਰੀਡੇ ਕਰੀ ਜਾਓ। ਚਲੋ ਇੰਨਾ ਵਕਤ ਕਿਸੇ ਕੋਲ ਨਹੀਂ, ਕੋਈ ਕਰਦਾ ਨਹੀਂ। ਜੇ ਤੁਹਾਨੂੰ ਵਿਚਾਰ ਬਦਲਾਉਣ ਦੇ ਨਾਲ ਤੁਸੀਂ ਕਰ ਸਕਦੇ ਹਾਂ। ਇਹਦੇ ਵਿੱਚ 2 ਆਪਾਂ ਮੈਂ ਦੱਸਦਾ ਚੀਜ਼ਾਂ ਰਜਿਸਟ੍ਰੇਸ਼ਨ ਦੇ ਵਿੱਚ। ਤੇ ਇੱਕ ਤਾਂ ਜਿੱਦਾਂ ਕਿਹਾ ਵੀ ਜੇ ਤੁਹਾਡਾ ਵਿਚਾਰ ਬਦਲ ਗਏ, ਹੁਣ ਜਿੱਦਾਂ ਤੁਲਸੀ ਗੱਬੜ ਨੇ ਹੁਣੇ ਰੀਸੈਂਟਲੀ ਕਿਹਾ ਵੀ ਮੈਂ ਡੈਮੋਕ੍ਰੇਟ ਪਾਰਟੀ ਛੱਡ ਰਹੀ ਹਾਂ, ਹੁਣ ਉਹਦੀ ਮਰਜ਼ੀ ਉਹ ਕਿਹਦੇ ਵਿੱਚ ਰਜਿਸਟਰ ਕਰੇ। ਰਿਪਬਲਿਕਨ ਕਰ ਸਕਦੀ ਹੈ, ਇੰਡੀਪੈਂਡੈਂਟ ਕਰ ਸਕਦੀ ਆ, ਗ੍ਰੀਨ ਪਾਰਟੀ ਕਰ ਸਕਦੀ, ਜੇ ਉੱਥੇ ਉਹਨਾਂ ਦੀ ਉਹ ਹੈਗੀ ਆ ਹਵਾਈ ਦੇ ਵਿੱਚ, ਤਾਂ ਉਸ ਹਿਸਾਬ ਦੇ ਨਾਲ ਉਹ ਕਰ ਸਕਦੀ ਆ। ਤੇ ਇਸੇ ਤਰੀਕੇ ਨਾਲ ਹਰ ਇੱਕ ਨੂੰ ਇਹ ਇੱਛਾ ਹੈ ਆਪਣੀ ਵੀ ਮੈਂ ਜਦੋਂ ਮਰਜ਼ੀ ਅਪਡੇਟ ਕਰ ਸਕਦਾ। ਦੂਜੀ ਇਹਦੇ ਵਿੱਚ ਜਿਹੜੀ ਸਮੱਗਰੀ ਦੀ ਆਪਾਂ ਗੱਲ ਕਰਦੇ ਸੀ ਵੀ ਪੰਜਾਬੀ ਚ ਲੈਣੀ ਆ, ਇੰਗਲਿਸ਼ ਚ ਲੈਣੀ ਆ, ਕਿਹੜੀ ਭਾਸ਼ਾ ਚ ਲੈਣੀ ਆ, ਸੋ ਉਹ ਜੇ ਤੁਸੀਂ ਇਹ 12 ਕਾਉਂਟੀਆਂ ਦੇ ਵਿੱਚ ਰਹਿੰਦੇ ਆ ਤਾਂ ਤੁਸੀਂ ਆਪਣੀ ਵੋਟਿੰਗ ਰਜਿਸਟ੍ਰੇਸ਼ਨ ਦੇ ਵਿੱਚ ਪ੍ਰੈਫਰਡ ਜਿਹੜੀ ਲੈਂਗੁਏਜ ਆ ਉਹ ਜਦੋਂ ਮਰਜ਼ੀ ਚੇਂਜ ਕਰ ਸਕਦੇ। ਠੀਕ ਹੈ ਵੀ ਤੁਸੀਂ ਇੰਗਲਿਸ਼ ਵੀ ਜੇ ਕੀਤੀ ਆ ਤਾਂ ਤੁਸੀਂ ਹੁਣ ਪੰਜਾਬੀ ਚ ਕਰ ਲਓ, ਅਗਲੀਆਂ ਇਲੈਕਸ਼ਨਾਂ ਚ ਤੁਹਾਨੂੰ ਫਿਰ ਪੰਜਾਬੀ ਚ ਆ ਜਾਊਗੀ, ਤੁਸੀਂ ਆਪਣੀ ਵੋਟਿੰਗ ਰਜਿਸਟ੍ਰੇਸ਼ਨ ਨੂੰ ਅਪਡੇਟ ਕਰ ਸਕਦੇ ਆ। ਤੇ ਇੱਕ ਚੀਜ਼ ਆ ਵੀ ਤੁਸੀਂ ਵੋਟ ਲਈ ਰਜਿਸਟਰਡ ਹੋ ਕਿ ਨਹੀਂ ਹੋ, ਉਹ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੀ ਹੀ ਵੈਬਸਾਈਟ ਦੇ ਉੱਤੇ। ਠੀਕ ਹੈ, ਚੈੱਕ ਵੋਟਿੰਗ ਰਜਿਸਟ੍ਰੇਸ਼ਨ ਜਿਹੜੀ ਆ ਉਹਦੇ ਤੇ ਜਾ ਕੇ ਜਿਹੜਾ ਉਹ ਕਰੋ। ਆਲਦੋ ਫੇਸਬੁੱਕ ਵਾਲੇ ਵੀ ਤੁਹਾਨੂੰ ਪੁੱਛਦੇ ਆ ਵੀ ਕੀ ਤੁਸੀਂ ਵੋਟ ਰਜਿਸਟਰ ਕੀਤੀ ਆ ਕਿ ਨਹੀਂ। ਮੈਂ ਇਹ ਸਲਾਹ ਨਹੀਂ ਦਿੰਦਾ ਵੀ ਤੁਸੀਂ ਫੇਸਬੁੱਕ ਦੇ ਜ਼ਰੀਏ ਚੈੱਕ ਕਰੋ, ਉੱਥੇ ਚੈੱਕ ਕਰੋ, ਕਿਉਂਕਿ ਨੈਵਰ ਨੋ ਉਹਨਾਂ ਨੇ ਤੁਹਾਡੀ ਜਿਹੜੀ ਪੋਲੀਟੀਕਲ ਐਫੀਲੀਏਸ਼ਨ ਨੂੰ ਉਹਨਾਂ ਨੇ ਕਿੱਦਾਂ ਵਰਤਣਾ, ਕੱਲ ਨੂੰ ਤੁਹਾਨੂੰ ਕਿੱਦਾਂ ਦੀ ਸਮੱਗਰੀ ਦਿਖਾ ਰਹੇ ਆ, ਕਿੱਦਾਂ ਦੇ ਤੁਹਾਡੇ ਕੋਲ ਆ ਰਹੇ ਆ। ਹਾਂ, ਉਹ ਕੈਂਬਰਿਜ ਐਨਾਲਿਟਿਕਾ ਦਾ ਇਹੀ ਮਸਲਾ ਸੀ। ਇਹ ਉਸ ਤੁਹਾਡੇ ਕੋਲ ਸਵਾਲ ਜਵਾਬ ਇਦਾਂ ਕਰਕੇ ਵੋਟਰ ਓਪੀਨੀਅਨ ਨੂੰ ਕਿੱਦਾਂ ਇਨਫਲੂਐਂਸ ਕਰਨਾ ਹੈ, ਉਹ ਕਰਦੇ। ਮੈਂ ਤਾਂ ਇਹੀ ਸਲਾਹ ਦਊਂਗਾ ਵੀ ਜਿਹੜੀ ਅਫੀਸ਼ੀਅਲ ਵੈਬਸਾਈਟ ਆ ਸਰਕਾਰ ਦੀ, ਸੈਕਟਰੀ ਆਫ ਸਟੇਟ ਦੀ ਜਿਹੜੀ ਆ, ਉਹਦੇ ਤੇ ਜਾ ਕੇ ਆਪਣੀ ਵੋਟਿੰਗ ਰਜਿਸਟ੍ਰੇਸ਼ਨ ਜਿਹੜੀ ਆ ਉਸ ਨੂੰ ਜਿਹੜਾ ਉਹ ਚੈੱਕ ਕਰੋ। ਆਪਣੀ ਵੋਟਰ ਪ੍ਰੋਫਾਈਲ ਜਿਹੜੀ ਆ ਜਦੋਂ ਮਰਜ਼ੀ ਤੁਸੀਂ ਅਪਡੇਟ ਏਦਾਂ ਕਰ ਸਕਦੇ ਆ। ਉਹ ਜਿੱਥੇ ਵੋਟਿੰਗ ਤੁਹਾਡਾ ਹੱਕ ਹੈ ਉੱਥੇ ਨੂੰ ਪ੍ਰੋਟੈਕਟ ਕਰਨਾ, ਜੇ ਇਹਨੂੰ ਸੀਕ੍ਰੀਟ ਰੱਖਣਾ, ਉਹ ਵੀ ਤੁਹਾਡਾ ਇੱਕ ਫਰਜ਼ ਹੈ। ਬਿਲਕੁਲ। ਇਹ ਕਿਉਂਕਿ ਇਹ ਜਿਹੜੀਆਂ ਵੱਡੀਆਂ ਕੰਪਨੀਆਂ ਅੱਜ ਕੱਲ ਬਹੁਤ ਸ਼ਰਾਰਤਾਂ ਜਿਹੜੀਆਂ ਉਹ ਕਰਦੀਆਂ। ਹੁਣ ਇੰਡੀਆ ਦੇ ਵਿੱਚ ਤੁਸੀਂ ਦੇਖ ਲਓ, ਆਲਦੋ ਥੋੜਾ ਜਿਹਾ ਸਾਈਡ ਟਰੈਕ ਹੋ ਜਾਂਦਾ ਮੈਂ ਕਦੀ ਵੀ, ਉਹਦੇ ਵਿੱਚ ਤੁਸੀਂ ਦੇਖੋ ਵੀ ਕਿੱਦਾਂ ਫੇਸਬੁੱਕ ਵਰਗੀ ਕੰਪਨੀ ਨੂੰ ਇਸ ਟਾਈਮ ਜਿਹੜੀ ਭਾਜ ਪਈ ਆ, ਉਹ ਆਪਣੀ ਜੁੱਤੀ ਦੀ ਨੋਕ ਦੇ ਉੱਤੇ ਰੱਖ ਕੇ ਉਸਨੂੰ ਵਰਤ ਰਹੇ ਆ। ਬਿਲਕੁਲ ਠੀਕ ਹੈ ਨਾ। ਸੋ ਯੂ ਨੈਵਰ ਨੋ ਇੱਥੇ ਵੀ ਇਹ ਚੀਜ਼ ਜਿਹੜੀ ਹੋਵੇ, ਆਲਦੋ ਇਸ ਤੇ ਮਸਲਾ ਬਣਦਾ ਰਹਿੰਦਾ ਹੈ, ਪਰ ਇਹ ਆ ਵੀ ਆਪਾਂ ਆਪ ਵੀ ਖੁਦ ਇਖਲਾਕੀ ਤੌਰ ਦੇ ਉੱਤੇ ਇਸ ਚੀਜ਼ ਨੂੰ ਸਮਝੀਏ। ਇਹਨਾਂ ਦੇ ਲਈ ਅਸੀਂ ਸਿਰਫ ਤੇ ਸਿਰਫ ਇੱਕ ਉਪਭੋਗਤਾ ਆ, ਕਸਟਮਰ ਆ, ਤੁਸੀਂ ਡਾਟਾ ਪੁਆਇੰਟ ਹੋ, ਤੇ ਉਹ ਡਾਟਾ ਉਹਨਾਂ ਨੇ ਵੇਚਣਾ ਆ। ਜੋ ਮਰਜ਼ੀ ਜਿੰਨਾ ਮਰਜ਼ੀ ਉਹ ਉੱਥੇ ਤਹਈਆ ਕਰੀ ਜਾਣ, ਰੌਲਾ ਪਾਈ ਜਾਣ, ਇਵੈਂਚੁਅਲੀ ਉਹਨਾਂ ਨੇ ਤੁਹਾਨੂੰ ਵੇਚਣਾ ਹੀ ਵੇਚਣਾ ਹੈ ਜੀ। ਆਪਾਂ ਪੋਲੀਟੀਸ਼ੀਅਨ ਨਾਲ ਵੀ ਵਿਕਣ ਤੋਂ ਬਚੀਏ, ਤੇ ਇਹਨਾਂ ਤੋਂ ਵੀ ਜਿਹੜੇ ਸੋਸ਼ਲ ਮੀਡੀਆ ਤੇ ਵੀ ਵਿਕਣ ਤੋਂ ਜਿਹੜਾ ਉਹ ਬਚੀਏ, ਤੇ ਆਪਣੀ ਮਰਜ਼ੀ ਦੇ ਨਾਲ
ਜਿਹੜੇ ਵੀ ਤੁਹਾਨੂੰ ਚੰਗੇ ਲੱਗਦੇ ਆ ਕੈਂਡੀਡੇਟ ਉਹਨਾਂ ਦੇ ਵਿੱਚੋਂ ਜਿਹੜਾ ਉਹ ਚੁਣ ਕੇ ਜਿਹੜਾ ਉਹ ਵੋਟ ਪਾਓ। ਜੀ। ਇਹ ਵੀ ਦੱਸ ਜਾਈਏ ਕਈ ਵਾਰੀ ਕਿਸੇ ਇਲੈਕਸ਼ਨ ਦੇ ਵਿੱਚ ਤੁਸੀਂ 2 ਜਾਂ 3 ਜਾਣੇ ਵੀ ਸਿਲੈਕਟ ਕਰ ਸਕਦੇ ਹੁੰਦੇ ਆ 1 2 3 ਠੀਕ ਹੈ ਉਹ ਜਿਹੜੀਆਂ ਉਹ ਹੁੰਦੀਆਂ ਆ। ਬਹੁਤ ਸਾਰੀਆਂ ਜਿਹੜੀਆਂ ਲੋਕਲ ਇਲੈਕਸ਼ਨ ਜਿੱਦਾਂ ਸਿਟੀ ਕੌਂਸਲ ਦਾ ਹੋਰ ਆ ਉਹ ਨਾਨ ਪਾਰਟੀਜਨ ਹੁੰਦੀਆਂ ਆ। ਠੀਕ ਹੈ ਤੁਸੀਂ ਚਾਹੇ ਕਿਸੇ ਵੀ ਇੱਕ ਪਾਰਟੀ ਨੂੰ ਆਪਣੇ ਆਪ ਨੂੰ ਰਜਿਸਟਰ ਕੀਤਾ ਆ ਪਰ ਉਹਦੇ ਵਿੱਚ ਤੁਹਾਨੂੰ ਪਾਰਟੀ ਦੱਸਣ ਦੀ ਲੋੜ ਨਹੀਂ। ਉਹ ਨਾਨ ਪਾਰਟੀਜਨ ਆ, ਉਹ ਲੋਕਾਂ ਦੀ ਭਲਾਈ ਵਾਲੀ ਆ। ਦੂਜੇ ਪਾਸੇ ਜਿਹੜੀਆਂ ਆ ਉੱਥੇ ਜਿੱਥੇ ਡੈਮੋਕ੍ਰੇਟ ਰਿਪਬਲਿਕਨ ਵਾਲਾ ਜਾਂ ਇੰਡੀਪੈਂਡੈਂਟ ਵਾਲਾ ਜਿਹੜਾ ਆ ਉਹ ਮਸਲਾ ਹੁੰਦਾ। ਪਾਰਟੀ ਰਜਿਸਟ੍ਰੇਸ਼ਨ ਸਿਰਫ ਇੱਕ ਥਾਂ ਹੀ ਅਪਲਾਈ ਹੁੰਦੀ ਹੈ ਜਦੋਂ ਪਾਰਟੀ ਇਲੈਕਸ਼ਨਸ ਆ। ਜਦੋਂ ਹਾਂ ਉਹ ਉਮੀਦਵਾਰੀ ਰਜਿਸਟ੍ਰੇਸ਼ਨ ਇੱਕ ਹੀ ਆ। ਹਾਂਜੀ ਉਹਦੇ ਵਿੱਚ ਹੀ ਤੁਸੀਂ ਦੱਸਣਾ ਹੈ ਵੀ ਤੁਸੀਂ ਕਿਹੜੀ ਪਾਰਟੀ ਦੇ ਨਾਲ ਰਜਿਸਟਰ ਕਰਨਾ ਚਾਹੁੰਦੇ ਹੋ। ਠੀਕ ਹੈ ਤੇ ਫਿਰ ਉਹਦੇ ਹਿਸਾਬ ਦੇ ਨਾਲ ਕਿਉਂਕਿ ਉਹਨਾਂ ਕੋਲ ਡਾਟਾ ਹੁੰਦਾ ਹੈ ਬਾਅਦ ਦੇ ਵਿੱਚ ਉਹ ਫਿਰ ਤੁਹਾਨੂੰ ਦੱਸ ਦਿੰਦੇ ਆ ਵੀ ਹੁਣ ਡੈਮੋਕ੍ਰੇਟ ਪਾਰਟੀ ਵਾਲਿਆਂ ਦੀ ਰਜਿਸਟਰਡ ਜਿਹੜੇ ਵੋਟਰਸ ਆ ਉਹਨਾਂ ਦੇ ਆਪਣੇ ਬੰਦੇ ਚੁਣਨ ਦੇ ਲਈ ਵੋਟ ਆ ਗਈ ਇਲੈਕਸ਼ਨ ਤੇ ਰਿਪਬਲਿਕਨ ਪਾਰਟੀ ਵਾਲਿਆਂ ਨੂੰ ਫਿਰ ਆ ਜਾਂਦਾ ਵੀ ਸਾਡੇ ਜਿਹੜੇ ਆ ਉਹਨਾਂ ਦੇ ਚੁਣਨ ਵਾਲਿਆਂ ਦੇ ਲਈ ਕੈਂਡੀਡੇਟਸ ਦੇ ਵਿੱਚੋਂ ਚੁਣਨ ਦੇ ਲਈ ਉਹ ਆ ਗਈ। ਸੋ ਇਦਾਂ ਜਿਹੜਾ ਇਹ ਪ੍ਰਕਿਰਿਆ ਚੱਲਦੀ ਆ। ਆਲਦੋ ਹੋਰ ਬਹੁਤ ਕੁਝ ਇਸ ਦੇ ਵਿੱਚ ਦੱਸਣ ਵਾਲਾ ਆ। ਆਉਣ ਵਾਲੇ ਪ੍ਰੋਗਰਾਮਾਂ 'ਚ ਵੀ ਆਪਾਂ ਜਿਹੜੀਆਂ ਜਾਣਕਾਰੀਆਂ ਇਹ ਸਾਂਝੀਆਂ ਕਰਦੇ ਰਵਾਂਗੇ। ਉਮੀਦ ਕਰਦੇ ਹਾਂ ਵੀ ਕੁਛ ਨਾ ਕੁਛ ਤੁਸੀਂ ਜਿਹੜਾ ਜ਼ਰੂਰ ਸਿੱਖਿਆ ਹੋਊਗਾ। ਤੇ ਇੱਕ ਵੈਬਸਾਈਟ ਮੈਂ ਇੱਕ ਵਾਰੀ ਫੇਰ ਦੱਸ ਦਿੰਦਾ registertovote.ca.gov ਜਾਂ voterstatus.sos.ca.gov ਇੰਟਰਨੈਟ ਦੇ ਰਾਹੀਂ ਜਾ ਕੇ ਤੁਸੀਂ ਜਦੋਂ ਮਰਜ਼ੀ ਕਰ ਸਕਦੇ ਆ। ਤੇ ਘਰ ਵਿੱਚ ਪਹੁੰਚੇ ਤੁਹਾਡੇ ਕੋਲ ਜਿਹੜਾ ਬੈਲਟ ਹੁੰਦਾ ਆ ਉਹਦੇ ਬੈਕ ਸਾਈਡ ਦੇ ਉੱਤੇ ਇੱਕ ਪੋਸਟ ਕਾਰਡ ਟਾਈਪ ਹੁੰਦਾ ਆ। ਉਹ ਜਦੋਂ ਤੁਸੀਂ ਵੋਟ ਵੀ ਪਾਉਣੀ ਆ ਉਹਦੇ ਉੱਤੇ ਵੀ ਤੁਹਾਨੂੰ ਕੋਈ ਵੀ ਜਿਹੜਾ ਲਾਉਣ ਦੀ ਸਟੈਂਪ ਲਾਉਣ ਦੀ ਲੋੜ ਨਹੀਂ ਆ। ਉਹ ਆਲਰੇਡੀ ਪੇਡ ਫॉर ਹੁੰਦੀ ਆ ਤੇ ਇਹ ਵੀ ਜਿਹੜੀ ਅਪਡੇਟ ਕਰਨੀ ਆ ਉਹ ਵੀ ਆਲਰੇਡੀ ਪੇਡ ਫॉर ਹੁੰਦੀ ਆ। ਸੋ ਉਸ ਚੀਜ਼ ਦੀ ਤੁਹਾਨੂੰ ਉਹ ਸਿਰਫ ਤੁਸੀਂ ਘੱਲਣੀ ਡਾਕ ਰਾਹੀਂ ਘੱਲਣੀ ਹੁੰਦੀ ਆ। ਵੋਟ ਜਿਹੜੀ ਡਾਕ ਰਾਹੀਂ ਘੱਲਣੀ ਜੇ ਤੁਸੀਂ ਪਸੰਦ ਕਰਦੇ ਆ ਉਦਾਂ ਘੱਲ ਸਕਦੇ ਆ, ਨਹੀਂ ਤਾਂ ਖੁਦ ਜਾ ਕੇ अर्ਲੀ ਵੋਟਿੰਗ ਕਈ ਥਾਵਾਂ ਦੇ ਉੱਤੇ ਕਈ ਕਾਉਂਟੀਜ਼ ਦੇ ਵਿੱਚ ਉਹਨਾਂ ਨੇ ਦਿਨ ਰੱਖੇ। ਕੈਲੀਫੋਰਨੀਆ ਦੇ ਬਹੁਤੀਆਂ ਕਾਉਂਟੀਆਂ 'ਚ ਇਹ ਸੇਵਾ ਉਪਲਬਧ ਆ ਵੀ ਤੁਸੀਂ ਜਾ ਕੇ ਪਹਿਲਾਂ ਵੀ ਵੋਟ ਖੁਦ ਜਾ ਕੇ ਵੀ ਫੜਾ ਸਕਦੇ ਆ। ਜਿਹੜੇ ਕਾਉਂਟੀ ਜਾਂ ਸਿਟੀ ਦੇ ਜਿਹੜੇ ਵੋਟਰ ਰਜਿਸਟ੍ਰੇਸ਼ਨ ਆਫਿਸ ਹੁੰਦੀ ਆ ਉਹਨਾਂ ਦੇ ਵਿੱਚ। ਜੀ ਜੀ ਤੇ ਸੋ ਇਹ ਅੱਜ ਦੇ ਪ੍ਰੋਗਰਾਮ ਨੂੰ ਗੱਲਬਾਤ ਨੂੰ ਆਪਾਂ ਇੱਥੇ ਸਮੇਟਾਂਗੇ। ਆਉਣ ਵਾਲੇ ਦਿਨਾਂ 'ਚ ਵੀ ਆਪਾਂ ਵੋਟਿੰਗ ਬਾਰੇ ਤੁਹਾਨੂੰ ਜਾਣਕਾਰੀਆਂ ਜਿਹੜੀਆਂ ਜ਼ਰੂਰ ਅਗਲੇ ਹਿੱਸੇ 'ਚੋਂ ਕੈਂਡੀਡੇਟ ਨਾਲ ਜਿਹੜੇ ਜਸਮੀਤ ਬੈਂਸ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ। ਸੋ ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ ਯੂਐਸ ਦੇ ਨਾਲ ਤੇ ਮਿਲਦੇ ਆ ਜੀ ਫਿਰ ਆਪਾਂ ਸ਼ਾਰਟ ਬ੍ਰੇਕ ਤੋਂ ਬਾਅਦ। ਤੇ ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।